ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 28 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਜਾਂ ਹੋਰ ਵੀ ਕਿਸੇ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਅੰਬਰੇਲਾ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਇਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟੇਟ ਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ, ਰੈਂਡਨ, ਗੈਸ ਐਂਡ ਫੂਡ, ਐਲਕੋ, ਨੋਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲ ਗਰੋਵ, ਕਰਨੈਲ, ਰੰਧਾਵਾ, ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਰਹੀ ਹੈਗੀ ਆ। ਮੈਕਸੀਕੋ ਦੀ ਮਾਈਗ੍ਰੈਂਟ ਫੈਸਿਲਿਟੀ, ਯੂਜ਼ਲੀ ਸਾਰਿਆਂ ਨੂੰ ਪਤਾ ਹੀ ਆ ਵੀ USA ਦੇ ਵਿੱਚ ਜੋ ਇਲੀਗਲੀ ਐਂਟਰ ਹੋਣਾ ਚਾਹੁੰਦਾ, ਸਭ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈਗਾ। ਤੇ ਉੱਥੇ 39 ਲੋਕਾਂ ਦੀ ਅੱਜ ਮੌਤ ਹੋ ਗਈ ਆ, ਕਿਉਂਕਿ ਉਹਨਾਂ ਦੇ ਉੱਤੇ ਡਿਪੋਰਟੇਸ਼ਨ ਲੱਗੀ ਸੀ। ਕਹਿੰਦੇ ਸੀ ਡਿਪੋਰਟ ਹੋ ਜਾਣੇ ਆ। ਤੇ ਕੁਛ ਜਿਹੜੇ ਕੈਦੀ ਸੀ, ਉਹਨਾਂ ਨੇ ਆਪਣੇ ਜੋ ਮੈਟਰਸ ਹੁੰਦੇ ਆ, ਉਹਨਾਂ ਨੂੰ ਅੱਗ ਲਾ ਦਿੱਤੀ ਤੇ ਉਹ ਅੱਗ ਇੰਨੀ ਜ਼ਿਆਦਾ ਫੈਲ ਗਈ। ਇਹ ਜੋ ਡਿਟੈਂਸ਼ਨ ਫੈਸਿਲਿਟੀ ਆ, ਸਿਊਡਾਡ ਵਾਰੇਜ਼, ਚਿਹੂਆ, ਮੈਕਸੀਕੋ ਦੇ ਵਿੱਚ ਆ। ਉੱਥੇ ਦੇ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੇ ਦੱਸਿਆ। ਤੇ ਜੋ ਇਹ ਫੋਰਨਰ ਸੀਗੇ, ਮੈਜੋਰਟੀ ਇਹਨਾਂ ਦੇ ਵਿੱਚ ਸਾਊਥ ਅਮਰੀਕਾ ਤੋਂ ਆ, ਵੈਨਜ਼ੂਏਲਾ ਤੋਂ। ਹਜੇ ਡਿਟੇਲ ਤਾਂ ਨਹੀਂ ਦੱਸੀ ਗਈ ਵੀ ਕੌਣ ਕੌਣ ਨਾਮ ਉਹਨਾਂ ਦੇ ਹੈਗੇ ਆ, ਪਰ ਮੈਕਸੀਕੋ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਦੇ ਮੁਤਾਬਕ 39 ਦੇ ਕਰੀਬ ਜੋ ਫੋਰਨ ਮਾਈਗ੍ਰੈਂਟ ਸੀਗੇ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਹੀ ਦਰਦਨਾਕ ਜਿਹੜੀ ਅੱਗ ਲੱਗੀ, ਲੋਕ ਬਚਾ ਨਹੀਂ ਸਕੇ ਆਪਣੇ ਆਪ ਨੂੰ। ਹਜੇ ਤੱਕ 39 ਕਨਫਰਮ ਹੋਏ ਆ, ਹੋਰ ਇਹ ਪਤਾ ਨਹੀਂ ਕਿੰਨੇ ਜ਼ਿਆਦਾ ਹੋਰ ਹੋਣ। ਤੇ ਇਹ ਉਸ ਟਾਈਮ ਤੇ ਵਾਪਰਿਆ ਜਦੋਂ ਹੋਮਲੈਂਡ ਸਿਕਿਉਰਿਟੀ ਅਲੈਜੈਂਡਰੋ ਲੋਪੇਜ਼ ਉਹਨਾਂ ਨੇ ਅੱਜ ਜਿਹੜੀ ਆ ਇੱਕ ਕਮੇਟੀ ਆ ਉਹਦੇ ਸਾਹਮਣੇ ਪੇਸ਼ ਹੋਣਾ ਹੈਗਾ ਆ ਮਾਈਗ੍ਰੇਸ਼ਨ ਨੂੰ ਲੈ ਕੇ। ਜੋ ਲੋਪੇਜ਼ ਓਬਰਾਡੋਰ ਆ, ਮੈਕਸੀਕੋ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਵੀ ਮੈਂ ਸੋਚਿਆ ਨਹੀਂ ਸੀ ਵੀ ਇੱਦਾਂ ਦੀ ਜਿਹੜੀ ਆ ਇੱਕ ਬਹੁਤ ਹੀ ਟੈਰੀਬਲ ਮਿਸ ਫੋਰਚੂਨ ਉਹ ਮੈਕਸੀਕੋ ਦੇ ਵਿੱਚ ਵਾਪਰੂਗੀ। ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਜੋ ਫੈਸਿਲਿਟੀ ਹੈਗੀ ਆ ਸਿਊਡਾਡ ਵਾਰੇਜ਼, ਇਹ ਬਿਲਕੁਲ ਐਲ ਪਾਸੋ ਟੈਕਸਸ ਜੋ ਅਮਰੀਕਾ ਦਾ ਏਰੀਆ ਆ ਉਹਦੇ ਲਾਗੇ ਹੈਗੀ ਆ। ਪੂਰਾ ਜਿਹੜਾ ਉਹ ਜਗ੍ਹਾ ਸੀ, ਐਂਬੂਲੈਂਸ, ਫਾਇਰ ਫਾਈਟਰਸ ਤੇ ਹੋਰ ਜਿਹੜੀਆਂ ਵੈਨਸ ਹੁੰਦੀਆਂ ਮੋਰਗ ਨੂੰ ਲਿਜਾਣ ਦੇ ਲਈ ਬੋਡੀਜ਼ ਨੂੰ, ਉਹ ਪੂਰਾ ਏਰੀਆ ਉੱਥੇ ਭਰਿਆ ਹੋਇਆ ਸੀ। ਸੋ ਹੁਣ ਇਹ ਖਬਰ ਆ ਰਹੀ ਹੈ ਵੀ 68 ਲੋਕ ਜੋ ਸੀਗੇ ਸੈਂਟਰਲ ਤੇ ਸਾਊਥ ਅਮਰੀਕਾ ਤੋਂ, ਉਹ ਇਸ ਫੈਸਿਲਿਟੀ ਦੇ ਵਿੱਚ ਰਹਿ ਰਹੇ ਸੀਗੇ। 39 ਕਨਫਰਮ ਡੈਡ ਆ ਤੇ 29 ਜਾਣੇ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਹ ਜੋ ਲੇਟੈਸਟ ਆ, ਇਹ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਖਬਰ ਆ ਰਹੀ ਹੈਗੀ। ਬਿਲਕੁਲ ਜੀ, ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਬਿਲਕੁਲ ਬਾਰਡਰ ਦੇ ਉੱਤੇ ਆ, ਜਿਹੜੇ ਪੁਲ ਹੈਗਾ ਉਹਦੇ ਇਹਨਾਂ ਦੀ ਮਾਈਗ੍ਰੈਂਟ ਪ੍ਰੋਸੈਸਿੰਗ ਸੈਂਟਰ ਸੀਗਾ। ਜਿਹੜੇ ਵੀ ਅਮਰੀਕਾ ਦੇ ਵਿੱਚ ਦਾਖਲ ਹੋ ਕੇ ਅਸਾਈਲਮ ਦੀ ਮੰਗ ਕਰ ਰਹੇ ਸੀਗੇ, ਉਹਨਾਂ ਨੂੰ ਪਹਿਲੋਂ ਇੱਥੇ ਪ੍ਰੋਸੈਸ ਕੀਤਾ ਜਾਂਦਾ ਸੀ ਤੇ ਇੱਥੇ ਹੀ ਇਹ ਦਰਦਨਾਕ ਘਟਨਾ, ਅੱਗ ਜਿਹੜੀ ਉਹ
ਲੱਗੀ ਹੈਗੀ ਆ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਦੇ ਦੁਆਰਾ ਇਹ ਮਾਈਗ੍ਰੇਸ਼ਨ ਸੈਂਟਰ ਜਿਹੜਾ ਉਹ ਰਨ ਕੀਤਾ ਜਾਂਦਾ ਹੈਗਾ। ਟਾਈਟਲ 42 ਦੇ ਤਹਿਤ ਜਿਹੜੇ US ਬਾਰਡਰ ਅਧਿਕਾਰੀ ਆ ਇਹ ਇਹਨਾਂ ਲੋਕਾਂ ਨੂੰ ਐਂਟਰੀ ਨਾ ਕਰ ਦਿੰਦੇ ਆ, ਕਿਉਂਕਿ ਕਮਿਊਨੀਕੇਬਲ ਡਿਜ਼ੀਜ਼ ਦੇ ਫੈਲਣ ਦਾ ਖਤਰਾ ਹੁੰਦਾ ਹੈ। ਤੇ ਕੋਵਿਡ ਦੇ ਦੌਰਾਨ ਇਹ ਜਿਹੜੇ ਟਾਈਟਲ 42 ਇਨਵੋਕ ਕੀਤਾ ਗਿਆ ਸੀ। ਬਾਈਡਨ ਪ੍ਰਸ਼ਾਸਨ ਕਹਿੰਦਾ ਸੀਗਾ ਵੀ ਅਸੀਂ ਇਸ ਪਾਲਿਸੀ ਨੂੰ ਹਟਾ ਦੇਣਾ ਆ, ਪਰ ਅਦਾਲਤਾਂ ਦੇ ਵਿੱਚ ਚੱਲਣ ਤੋਂ ਬਾਅਦ ਅਜੇ ਵੀ ਇਹ ਪਾਲਿਸੀ ਲਾਗੂ ਚੱਲ ਰਹੀ ਹੈਗੀ ਆ। ਜੀ, ਸੋ ਬਿਲਕੁਲ ਇਹ ਇਸ ਟਾਈਮ ਦੇ ਉੱਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਅਮਰੀਕਾ ਦੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲਹੈਂਡਰੋ ਮੈਰਕਾਸ ਆ, ਉਹ ਟੈਸਟੀਫਾਈ ਕਰ ਰਹੇ ਹੈਗੇ ਆ ਓਵਰਸਾਈਟ ਹੀਅਰਿੰਗ ਕਮੇਟੀ ਦੇ ਅੱਗੇ। ਆਲਰੇਡੀ ਉਹਨਾਂ ਦੀ ਹੀਅਰਿੰਗ ਸੀਗੀ। ਇਸ ਤੋਂ ਬਿਨਾਂ ਇੱਕ ਹੋਰ ਹੀਅਰਿੰਗ ਜਿਹੜੀ ਆ ਕਮੇਟੀ ਔਨ ਹੋਮਲੈਂਡ ਸਿਕਿਉਰਿਟੀ, ਜਿਹੜੀ ਸਬ ਕਮੇਟੀ ਓਵਰਸਾਈਟ ਦੀ ਆ, ਉਹ ਇੱਕ ਇਸ਼ੂ ਦੇ ਉੱਤੇ ਵੀ ਬਾਈਡਨ ਹੋਣਾ ਦੇ ਟਾਈਮ ਦੇ ਉੱਤੇ ਜਿਹੜਾ ਬਾਰਡਰ ਕ੍ਰਾਈਸਿਸ, ਡੈਥ, ਡਰਗ ਤੇ ਡਿਸਆਰਡਰ ਔਨ ਦਾ ਨਾਰਦਰਨ ਬਾਰਡਰ, ਇਹਦੇ ਉੱਤੇ ਵੀ ਜਿਹੜੀ ਆ ਹੀਅਰਿੰਗ ਚੱਲ ਰਹੀ ਹੈਗੀ ਆ। ਹਾਊਸ ਲਾ ਮੇਕਰਸ ਨੈਸ਼ਨਲ ਬਾਰਡਰ ਪੈਟਰੋਲ ਕਾਉਂਸਲ ਪ੍ਰੈਜ਼ੀਡੈਂਟ ਬ੍ਰੈਂਡਨ ਜੱਡ, ਉਹਦੇ ਕੋਲੋਂ ਵੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਇੰਡੀਆ ਵਿੱਚ US ਤੇ ਕੈਨੇਡਾ ਬਾਰਡਰ ਤੋਂ ਜਿਹੜੀ ਸ਼ੁਰੂ ਹੋਈ ਹੈਗੀ ਆ, ਉਹਦੇ ਉੱਤੇ ਵੀ ਜਿਹੜੀ ਅੱਜ ਹੀਅਰਿੰਗ ਹੋਣੀ ਆ। ਇਹ ਕਿਉਂਕਿ ਦੁਨੀਆ ਦੇ ਵਿੱਚ ਕਹਿੰਦੇ ਜੇ ਦੇਖਿਆ ਜਾਵੇ ਸਭ ਤੋਂ ਵੱਡਾ ਲੌਂਗੈਸਟ ਇੰਟਰਨੈਸ਼ਨਲ ਬਾਰਡਰ ਹੈਗਾ ਬਿਟਵੀਨ ਕੈਨੇਡਾ ਤੇ USA। ਸੋ ਦੋਨਾਂ ਪਾਸਿਆਂ ਤੋਂ ਹੀ ਜਿਹੜਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਆ, ਤੇ ਇਹ ਸਾਰੇ ਕਾਸੇ ਦੇ ਵਿੱਚ ਇਹ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਅੱਜ ਵਾਪਰੀ ਹੈਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਨੈਸ਼ਵਿਲ ਟੈਨਸੀ ਦੇ ਵਿੱਚ ਕੱਲ ਗੋਲੀकांड ਵਾਪਰਿਆ ਐਲੀਮੈਂਟਰੀ ਸਕੂਲ ਦੇ ਵਿੱਚ, ਜਿਸ ਦੇ ਵਿੱਚ ਕੁੱਲ 6 ਜਣਿਆਂ ਦੀ ਮੌਤ ਹੋਈ ਆ। 3 ਜਿਨ੍ਹਾਂ 'ਚ ਅਡਲਟ ਤੇ 3 ਜਿਹੜੇ ਆ ਛੋਟੇ ਬੱਚੇ ਜਿਹੜੇ ਆ ਉਹ ਸ਼ਾਮਲ ਸੀਗੇ। 28 ਸਾਲਾ ਆਡਰੀ ਐਲਿਜ਼ਾਬੈਥ ਹੇਲ ਇਸ ਨੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਸੀ। ਇਹ ਇੱਥੇ ਦੀ ਸਾਬਕਾ ਵਿਦਿਆਰਥਣ ਜਿਹੜੀ ਉਹ ਰਹੀ ਆ। ਇਸ ਨੇ ਪ੍ਰਾਈਵੇਟ ਜਿਹੜੀਆਂ ਡੋਰ ਸੀਗੀਆਂ, ਜਿਹੜੀਆਂ ਪ੍ਰਾਈਵੇਟ ਸੀਗੀਆਂ, ਉਸ ਨੂੰ ਗੋਲੀ ਮਾਰੀ। ਫਿਰ ਉਸ ਦੇ ਵਿੱਚ ਐਂਟਰੀ ਕਰਕੇ ਉੱਥੇ ਆ ਕੇ ਇਹਨੇ ਗੋਲੀकांड ਨੂੰ ਅੰਜਾਮ ਦਿੱਤਾ। ਅਜੇ ਜਿਹੜਾ ਆ ਹਰਜੀਤ ਸਿੰਘ ਜੀ, ਇਹ ਤਾਂ ਨਹੀਂ ਪਤਾ ਵੀ ਕੀ ਜਿਹੜੀ ਇਸ ਦੇ ਪਿੱਛੇ ਕਾਰਨ ਜਿਹੜੇ ਉਹ ਰਹੇ ਆ, ਪਰ ਦੱਸਿਆ ਹੀ ਜਾ ਰਿਹਾ ਵੀ ਮਾਰਨ ਦੇ ਪਲਾਨ ਦੇ ਨਾਲ ਹੀ ਇਹ ਜਿਹੜੀ ਐਕਸ ਸਟੂਡੈਂਟ ਇਸੇ ਸਕੂਲ ਦੀ ਆ, ਉਹ ਉੱਥੇ ਜਿਹੜੀ ਉਹ ਪਹੁੰਚੀ ਸੀ। ਕੁਛ ਕੁ ਜਿਹੜੀਆਂ ਉਸਦੇ ਕੋਲ ਆਈ ਥਿੰਕ 2 ਰਾਈਫਲਸ ਉਹਦੇ ਕੋਲ ਸੀਗੀਆਂ, ਜਿਹਦੇ ਨਾਲ ਇਸਨੇ ਗੋਲੀकांड ਨੂੰ ਅੰਜਾਮ ਦਿੱਤਾ। ਪੁਲਿਸ ਮੌਕੇ ਵਾਰਦਾਤ ਦੇ ਉੱਤੇ ਪਹੁੰਚੀ, ਜਿਹੜੀ ਕੁਛ ਚਿਰ ਦੇ ਵਿੱਚ ਉੱਥੇ ਪਹੁੰਚੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਦੇ ਨਾਲ ਅੰਗੇਜ ਹੋਈ, ਤੇ ਪੁਲਿਸ ਦੀ ਗੋਲੀ ਦੇ ਨਾਲ ਹੀ ਇਸ 28 ਸਾਲਾ ਬੀਬੀ ਦੀ ਮੌਤ ਬਾਅਦ ਦੇ ਵਿੱਚ ਹੋਈ ਹੈਗੀ ਆ। ਹੁਣ ਤੱਕ ਮਰਨ ਵਾਲਿਆਂ ਦੇ ਵਿੱਚ ਮੈਟਰੋਪੋਲੀਟਨ ਨੈਸ਼ਨਲ ਪੁਲਿਸ ਡਿਪਾਰਟਮੈਂਟ ਨੇ ਸ਼ਨਾਖਤ ਕੀਤੀ ਆ, ਜਿਨ੍ਹਾਂ ਵਿੱਚ ਐਲਵਿਨ ਜਿਹੜੇ ਡਾਈਕੋਸ 9 ਸਾਲਾਂ ਦਾ, ਮਾਈਕ ਹਿਲ 61 ਸਾਲਾਂ ਦਾ, ਵਿਲੀਅਮ ਕਿਨੀ 9 ਸਾਲ, ਕੈਥਰੀਨ ਕੋਨਸ 60 ਸਾਲ, ਸਿੰਥੀਆ ਪੀਕ 61 ਸਾਲ ਤੇ ਹੇਲੀ ਸਕ੍ਰਗਜ਼ 9 ਸਾਲ। ਸੋ ਇੱਕ ਜਿਹੜਾ ਬੱਚਾ ਉਸ ਦਾ 9ਵਾਂ ਬਰਥਡੇ ਬਿਲਕੁਲ ਆਉਣ ਵਾਲਾ ਸੀਗਾ, ਤੇ ਉਸ ਦੀ ਜਿਹੜੀ ਆ ਇਸ ਗੋਲੀकांड ਦੇ ਵਿੱਚ ਮੌਤ ਹੋਈ ਹੈਗੀ ਆ। ਸੋ ਸਵਾਲ ਇੱਕ ਵਾਰੀ ਫਿਰ ਜਿਹੜੇ ਹਰਜੋਤ ਸਿੰਘ ਜੀ ਉੱਠ ਰਹੇ ਆ, ਤੇ ਅੱਗੇ ਜਿਹੜਾ ਉੱਥੇ ਬਣਨਾ ਕੀ ਆ, ਇਹ ਕਿਸੇ ਨੂੰ ਅਜੇ ਤੱਕ ਕੁਛ ਨਹੀਂ ਪਤਾ। ਹੁਣ ਦੇਖੋ ਵੀ ਬਹੁਤ ਸਾਰੇ ਲੋਕ ਦੋਨੋਂ ਤਰਫ ਆ, ਕਈ ਕਹਿੰਦੇ ਵੀ ਗੰਨਾਂ ਦੇ ਖਾਤਮੇ ਦੇ ਨਾਲ ਇਹ ਸਾਰਾ ਕੁਝ ਠੀਕ ਹੋ ਜਾਣਾ ਆ, ਦੂਜੇ ਕਹਿੰਦੇ ਆ ਵੀ ਨਹੀਂ, ਬੰਦੇ 'ਚ ਪ੍ਰੋਬਲਮ ਆ, ਇਨਸਾਨਾਂ 'ਚ ਪ੍ਰੋਬਲਮ ਆ, ਇਹਦੇ ਕਰਕੇ ਜਿਹੜਾ ਹੁੰਦਾ। ਹੁਣ ਚਾਹੇ ਗਨ 'ਚ ਪ੍ਰੋਬਲਮ ਆ, ਚਾਹੇ ਬੰਦੇ 'ਚ ਪ੍ਰੋਬਲਮ, ਭਾਈ ਸੋਲਿਊਸ਼ਨ ਕੋਈ ਨਾ ਕੋਈ ਤਾਂ ਆਪਾਂ ਨੂੰ ਹੁਣ ਲੱਭਣਾ ਪੈਣਾ ਆ। ਦੋਨਾਂ ਧਿਰਾਂ ਦੇ ਲੋਕਾਂ ਨੂੰ ਸਿਰ ਜੋੜ ਕੇ ਬੈਠ ਕੇ ਕਿੱਦਾਂ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਇਸ ਦੇ ਉੱਤੇ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਦੋਨੋਂ ਹੀ ਜੇ ਆਪਣੀ ਚੀਜ਼ ਦੇ ਉੱਤੇ ਅੜੇ ਰਹੇ ਹੈਲਬੈਂਟ ਜਿਹਨੂੰ ਕਹਿੰਦੇ ਆ ਵੀ ਰਹਿੰਦੇ ਆ, ਤਾਂ ਫਿਰ ਕੰਮ ਖਰਾਬ ਜਿਹੜਾ ਹੋਊਗਾ। ਇੱਦਾਂ ਦੀਆਂ ਖਬਰਾਂ ਜਿਹੜੀਆਂ ਆ ਉਹ ਰੋਜ਼ਾਨਾ ਹੀ ਆਪਾਂ ਨੂੰ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਆ। ਇਹ ਇੰਨੀ ਕੁ ਹੁਣ ਗੱਲ ਬਾਤ ਜਿਹੜੀ ਹੋਈ ਜਾਂਦੀ, ਆਪਾਂ ਨੂੰ ਇਹ ਆਮ ਜਿਹਾ ਲੱਗਣ ਲੱਗ ਗਿਆ ਆ। ਇਹ ਇੱਕ ਚੰਗੀ ਗੱਲ ਨਹੀਂ ਆ। ਆਪਾਂ ਇਸ ਦੇ ਪ੍ਰਤੀ ਸੰਵੇਦਨਹੀਨ ਹੁੰਦੇ ਜਾ ਰਹੇ ਆ। ਇਹ ਸਿਚੁਏਸ਼ਨ ਹੋਰ ਵੀ ਜਿਹੜੀ ਆ ਉਹ ਮਾੜੀ ਹੋਊਗੀ। 3 ਬੱਚਿਆਂ ਦੀ ਗੋਲੀ ਦੇ ਨਾਲ ਕੋਈ ਕਤਲ ਕਰ ਦੇਵੇ, ਮਾਰ ਦੇਵੇ, ਤਾਂ ਦੁਨੀਆ ਦਹਿਲ ਜਾਂਦੀ ਆ। ਇੱਥੇ ਨਿੱਤ ਆਏ ਦਿਨ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ
ਚਾਹੇ ਮਾਨਸਿਕ ਤੌਰ ਤੇ ਪਰੇਸ਼ਾਨ ਆ, ਜਿਹੜਾ ਆ ਉਹ ਉਸ ਕਾਰਨ ਕਹਿ ਲਓ, ਚਾਹੇ ਗਨ ਕਾਰਨ ਕਹਿ ਲਓ, ਕੋਈ ਕਾਰਨ ਕਹਿ ਲਓ, ਪਰ ਇਹ ਚੀਜ਼ਾਂ ਬਾਰ-ਬਾਰ ਹੋਣੀਆਂ ਆਪਾਂ ਨੂੰ ਨੰਬ ਬਣਾਉਂਦੀਆਂ ਜਾ ਰਹੀਆਂ ਹੈ। ਕੁਛ ਨਾ ਕੁਛ ਇਸ ਦੇ ਉੱਤੇ ਸਾਰਿਆਂ ਨੂੰ, ਦੋਨੋਂ ਹੀ ਧਿਰਾਂ ਨੂੰ ਜਿਹੜਾ ਉਹ ਬੈਠ ਕੇ ਨਾ ਦੋਨੋਂ ਤਰਫੋਂ ਜੋੜ ਕੇ, ਸਿਰ ਜੋੜ ਕੇ ਜਿਹੜੇ ਇਸ ਤੇ ਸੋਲਿਊਸ਼ਨਸ ਵੱਲ ਲੱਭਣੇ ਪੈਣੇ ਆ, ਨਹੀਂ ਤਾਂ ਸਥਿਤੀ ਜਿਹੜੀ ਉਹ ਬਹੁਤ ਮਾੜੀ, ਵੱਧ ਤੋਂ ਬੱਤਰ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ। ਬਿਲਕੁਲ 3 ਬੱਚੇ ਸੀ, 3 ਅਡਲਟ ਆ। ਜਿਹੜੇ ਬੱਚੇ ਆ 9 ਸਾਲ ਦੀ ਉਮਰ ਦੇ ਆ, ਅਡਲਟ ਜਿਹੜੇ 60 61 ਦੇ ਲਾਗੇ-ਛਾਗੇ ਹੈਗੇ ਆ। 28 ਸਾਲਾਂ ਦੀ ਆਡਰੀ ਐਲਿਜ਼ਾਬੈਥ ਹੇਲ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਵੀ ਉਹ ਫੀਮੇਲ ਹੈਗੀ ਆ। ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਹਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਆਪਣੇ ਆਪ ਨੂੰ ਬੰਦਾ ਦੱਸਦੀ ਸੀ। ਹੁਣ ਇਹ ਪਤਾ ਚੱਲਿਆ ਵੀ ਉਸ ਦਾ ਜਿਹੜਾ ਜੈਂਡਰ ਆ ਉਹ ਟਰਾਂਸਜੈਂਡਰ ਸੀਗੀ। ਤੇ ਆਪਣੇ ਹੀ ਉਸਨੇ ਇੱਕ ਹੋਰ ਫਰੈਂਡ ਜੋ ਲੇਡੀ ਆ, ਉਸ ਨੂੰ ਟੈਕਸਟ ਕਰਕੇ ਵੀ ਦੱਸਿਆ ਸੀ ਵੀ ਅੱਜ ਮੈਂ ਮਰਨ ਜਾ ਰਹੀ ਹਾਂ ਤੇ ਤੈਨੂੰ ਖਬਰਾਂ ਦੇ ਵਿੱਚ ਛੇਤੀ ਪਤਾ ਲੱਗ ਜਾਊਗਾ। ਉਸਨੇ ਜੋ ਮੈਂਟਲ ਹੈਲਥ ਵਾਲੇ ਨੰਬਰ ਹੁੰਦੇ 800 ਨੰਬਰ, ਉਹ ਤੇ ਕਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਕਿਸੇ ਤਰ੍ਹਾਂ, ਪਰ ਉਹ ਕਹਿੰਦੀ, ਉਸਦੀ ਜਿਹੜੀ ਫਰੈਂਡ ਆ ਉਹ ਕਹਿੰਦੀ ਵੀ ਮੈਨੂੰ ਪਤਾ ਨਹੀਂ ਸੀ ਵੀ ਇਸਨੇ ਇਹ ਕੰਮ ਕਰਨਾ, ਵੀ ਮੈਂ ਸੋਚਿਆ ਸ਼ਾਇਦ ਇਸਨੇ ਆਪਣੇ ਆਪ ਸੁਸਾਈਡ ਕਰ ਲੈਣਾ ਹੈਗਾ ਆ। ਸ਼ੂਟਿੰਗ ਦੀ ਗੱਲ ਕਰਦੇ ਜਾਈਏ ਤੇ ਨੈਸ਼ਵਿਲ ਦੇ ਵਿੱਚ, ਨੈਸ਼ਵਿਲ ਦੇ ਸਕੂਲਾਂ ਦੇ ਵਿੱਚ 6ਵੀਂ ਸ਼ੂਟਿੰਗ ਆ। ਟੈਨਸੀ ਦੇ ਵਿੱਚ ਦੇਖੋ ਹੁਣ ਤੁਸੀਂ ਕਿੱਡੀ ਵੱਡੀ ਆ। ਇਹ ਜਿਹੜਾ ਸਕੂਲ ਆ ਇਹਦੇ 200 ਦੇ ਕਰੀਬ ਬੱਚੇ ਪ੍ਰੀ ਸਕੂਲ ਤੋਂ ਲੈ ਕੇ 6ਵੀਂ ਗ੍ਰੇਡ ਤੱਕ ਹੈਗੇ ਆ। 50 ਦੇ ਕਰੀਬ ਸਟਾਫ ਮੈਂਬਰ ਹੈਗੇ ਆ। ਬਹੁਤ ਹੀ ਅਨਫੋਰਚੂਨੇਟ ਪਾਰਟ ਆ ਦੁਨੀਆ ਦੀ ਸੁਪਰ ਪਾਵਰ ਹੋਣ ਦੇ, ਜਿਹੜੀ ਹੋਣ ਵਾਲਾ ਐਡਾ ਵੱਡਾ ਮੁਲਕ ਜਿੱਥੇ 1999 ਤੋਂ ਲੈ ਕੇ ਹੁਣ ਤੱਕ ਕੋਲੰਬਾਈਨ ਜਿਹੜਾ ਸਕੂਲ ਸੀ ਜਿਹਦੇ ਵਿੱਚ ਬਹੁਤ 15 ਤੋਂ ਵੱਧ ਸਟੂਡੈਂਟ ਜਿਹੜੇ ਮਾਰੇ ਗਏ ਸੀ, ਉਸ ਤੋਂ ਲੈ ਕੇ ਹੁਣ ਤੱਕ 377 ਮਾਸ ਸ਼ੂਟਿੰਗਸ ਕੱਲੀਆਂ ਸਕੂਲ ਦੇ ਵਿੱਚ ਹੋ ਚੁੱਕੀਆਂ। ਤੇ ਜਿਹੜੇ ਪੋਲੀਟੀਸ਼ੀਅਨ ਆ ਹਜੇ ਵੀ ਉਹ ਜਿਹੜੇ ਆ ਇੱਕ ਦੂਜੇ ਨੂੰ ਸਿਰਫ ਜਿਹੜੀ ਆ ਸ਼ਬਦੀ ਜੰਗ ਰਾਹੀਂ ਜਿਹੜੀ ਜਵਾਬ ਦੇ ਰਹੇ ਆ, ਪਰ ਸੀਰੀਅਸਲੀ ਕੋਈ ਨਹੀਂ ਲੈ ਰਿਹਾ। ਸੋ ਆਪਾਂ ਜਿਹੜੇ ਸਾਰੇ ਹੈਗੇ ਆ ਬਸ਼ਿੰਦੇ ਆ ਅਮਰੀਕਾ ਦੇ ਸਿਟੀਜ਼ਨ ਆ, ਆਪਣੇ ਆਪਣੇ ਜੋ ਸੈਨੇਟਰ ਆ, ਕਾਂਗਰਸਮੈਨ ਆ, ਉਹਨਾਂ ਦੇ ਕੋਲ ਤੁਹਾਨੂੰ ਜਿਹੜਾ ਕੰਸਰਨ ਹੋਣਾ ਚਾਹੀਦਾ ਆ। ਹੁਣ ਕਈ ਵਾਰੀ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਇਲੀਗਲ ਗਨ ਮਿਲਣੀ ਬੜੀ ਸੌਖੀ ਆ। ਹੁਣ ਇਸ ਜੋ ਆਡਰੀ ਹੈਗੀ 28 ਸਾਲਾਂ ਦੀ, ਜਿਸ ਨੇ ਇਹ ਬਹੁਤ ਹੀ ਘਿਨਾਉਣਾ ਕੰਮ ਕੀਤਾ ਹੈਗਾ, ਉਹਦੇ ਕੋਲ 2 ਗੰਨਾਂ ਤਾਂ ਲੀਗਲੀ ਖਰੀਦੀਆਂ ਹੋਈਆਂ ਸੀ। ਸੋ ਉੱਥੇ ਹੁਣ ਤੁਸੀਂ ਕੀ ਕਰ ਸਕਦੇ ਹੈਗੇ ਆ, ਜਦੋਂ ਇੱਕ ਪਾਸੇ ਇਹ ਵੀ ਕਹਿੰਦੇ ਆ ਵੀ ਪੂਰੀ ਤਰ੍ਹਾਂ ਵੈਰੀਫਾਈ ਕਰੋ, ਉਹਨਾਂ ਦੀ ਜਿਹੜੀ ਹੈਗੀ ਆ ਬੈਕਗਰਾਉਂਡ ਚੈੱਕ ਕਰੋ। ਹੁਣ ਉੱਥੇ ਕੀ ਕਰ ਲਓਗੇ ਜਦ ਲੀਗਲੀ ਉਸਨੇ ਜਿਹੜੀਆਂ 2 ਗੰਨਾਂ ਖਰੀਦੀਆਂ ਹੋਈਆਂ ਸੀ। ਜੀ ਬਿਲਕੁਲ। ਸੋ ਬੈਕਗਰਾਉਂਡ ਚੈੱਕ ਨੂੰ ਲੈ ਕੇ ਤਾਂ ਭਾਈ ਬੜੇ ਜਿਹੜੇ ਹੁਣ ਸਵਾਲ ਆ। ਅੱਗੇ ਹੁੰਦਾ ਸੀਗਾ ਵੀ ਇਲੀਗਲੀ ਖਰੀਦੀ ਆ ਜੀ, ਇਹ ਖਰੀਦ ਨਹੀਂ ਸੀ ਸਕਦੇ ਤੇ ਇਹਨੇ ਤਾਂ ਇਦਾਂ ਕਰਤਾ। ਹੁਣ ਲੀਗਲੀ ਖਰੀਦ ਕੇ ਇਦਾਂ ਕਰ ਰਹੇ ਆ। ਸੋ ਵਿੱਚ ਵਿਚਾਲੇ ਤਾਂ ਫਿਰ ਇਹੀ ਚੀਜ਼ ਫਸੀ ਰਹਿ ਜੀ ਵੀ ਜਿਹਦੇ ਹੱਥ ਦੇ ਵਿੱਚ ਹਥਿਆਰ ਆ ਵੀ ਉਹਦੇ ਤੇ ਹੀ ਕੁਛ ਨਾ ਕੁਛ ਫੋਕਸ ਕਰਨ ਦੀ ਲੋੜ ਆ। ਵੀ ਕਿਉਂ ਜਿਹੜੇ ਅਜਿਹੇ ਲੋਕ ਬਾਰ-ਬਾਰ ਜਿਹੜੇ ਉਹ ਸਾਹਮਣੇ ਆ ਰਹੇ ਆ, ਵੀ ਉਹੀ ਜਿਹੜੇ ਅਜਿਹੀਆਂ ਗੋਲੀਕਾਂਡ ਨੂੰ ਕਿਉਂ ਅੰਜਾਮ ਦੇ ਰਹੇ ਹੈਗੇ ਆ। ਸੋ ਭਾਈ ਇਹਦੇ ਤੇ ਮੈਂ ਦੇਖ ਰਿਹਾ ਸੀਗਾ ਵੀ ਕੱਲ ਵੀ ਕਿਸ ਤਰੀਕੇ ਦੇ ਨਾਲ ਇੱਕ ਬੀਬੀ, ਇੱਕ ਜਿਹੜੀ ਕਿ ਆਪਣੇ ਬੱਚਿਆਂ ਨੂੰ ਉੱਥੇ ਚੱਕਣ ਆਈ, ਉਹਨੇ ਇਨਪ੍ਰੋਮਪਟੂ ਜੀਆਂ ਜਿਹੜੀਆਂ ਉਹ ਉੱਥੇ ਗੱਲਾਂ ਜਿਹੜੀਆਂ ਉਹ ਕਹੀਆਂ ਵੀ ਭਾਈ ਤੁਸੀਂ ਇੱਥੇ ਆਉਂਦੇ ਥੱਕਦੇ ਨਹੀਂ, ਵੀ ਗੋਲੀ ਕਾਂਡ ਵਾਲੇ ਥਾਂ ਦੇ ਉੱਤੇ ਆ ਕੇ ਤੁਸੀਂ ਥੱਕਦੇ ਨਹੀਂ, ਕਦੋਂ ਆਪਾਂ ਇਸ ਦੇ ਸੋਲਿਊਸ਼ਨ ਜਿਹੜੇ ਉਹ ਲੱਭਾਂਗੇ, ਅਸੀਂ ਥੱਕ ਚੁੱਕੇ ਹਾਂ, ਅਸੀਂ ਮਤਲਬ ਟਾਇਰਡ ਹੋ ਚੁੱਕੇ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਇੱਥੇ ਜਿਹੜਾ ਹਰਜੋਤ ਸਿੰਘ ਜੀ ਕਲੋਵਿਸ ਦੇ ਹਾਈ ਸਕੂਲ ਦੇ ਵਿੱਚ ਕਿਸੇ ਨੇ ਕਈ ਦਿਨ ਲਗਾਤਾਰ ਇੱਦਾਂ ਹੀ ਝੂਠੀਆਂ ਅਫਵਾਹਾਂ ਜਿਹੜੀਆਂ ਉਹ ਫੈਲਾਉਂਦੇ ਰਹੇ, ਜਿਹਦੇ ਕਰਕੇ ਲੋਕਾਂ ਦੇ ਦਿਲ ਜਿਹੜੇ ਉੱਦਾਂ ਹੀ ਘਟ ਜਾਂਦੇ ਆ ਵੀ ਨਿਆਣਿਆਂ ਨੂੰ ਲੈ ਕੇ ਵੀ ਹੁਣ ਅੱਗੇ ਜਿਹੜਾ ਉਹ ਕੀ ਬਣਨਾ। ਜਿਸ ਤਨ ਲਾਗੇ ਉਸ ਨੂੰ ਹੀ ਪਤਾ ਲੱਗਦਾ ਆ ਇਹ ਵੀ ਹੋ ਕੀ ਰਿਹਾ ਹੈਗਾ ਆ। ਕਈ ਵਾਰੀ ਨਾ ਆਪਾਂ ਲੱਗਦਾ ਵੀ ਸ਼ਾਇਦ ਉਹ ਪਰੇ ਸਕੂਲ 'ਚ ਹੋਈ ਜਾਂਦਾ ਵੀ ਆਪਾਂ ਨੂੰ ਕੋਈ ਅਸਰ ਨਹੀਂ ਹੋਣਾ, ਸ਼ਦਾਈਆਂ ਦਾ ਕਿਤੇ ਘਾਟ ਨਹੀਂ ਹੈਗੀ, ਕਿਤੇ ਵੀ ਕਦੋਂ ਵੀ ਜਿਹੜੀ ਇੱਦਾਂ ਦੀ ਸਥਿਤੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਆਪਾਂ ਨੂੰ ਬੜੇ ਵਿਜੀਲੈਂਟ ਜਿਹੜਾ ਉਹ ਰਹਿ ਕੇ ਸਕੂਲ ਵਾਲਿਆਂ ਦੇ ਨਾਲ ਮਿਲ ਕੇ ਸੋਲਿਊਸ਼ਨਸ ਦੇ ਵੱਲ ਨੂੰ ਜਿਹੜਾ ਉਹ ਵਧਣ ਦੀ ਜ਼ਰੂਰਤ ਆ ਵੀ ਕਿੱਦਾਂ ਭਾਈ ਇਹਨਾਂ ਨੂੰ ਜਿਹੜਾ ਆ ਉਹ ਠੀਕ ਕੀਤਾ ਜਾ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਸਵੇਰੇ ਕਾਫੀ ਵੱਡੇ ਜਿਹੜੇ ਅਰਥਕੁਏਕ ਦੇ ਝਟਕੇ ਲੱਗੇ ਹੈਗੇ ਆ। 3 ਅਰਥਕੁਏਕ ਲਗਾਤਾਰ ਬੇ ਏਰੀਏ ਦੇ ਵਿੱਚ ਅੱਜ ਸਵੇਰੇ ਆਏ ਹੈਗੇ ਆ।
US ਜਿਓਲੋਜੀਕਲ ਸਰਵੇ ਨੇ ਰਿਪੋਰਟ ਕੀਤਾ ਵੀ 3.5 ਜਿਹੜਾ ਰਿਚਰਡ ਸਕੇਲ ਦੇ ਉੱਤੇ ਭੂਚਾਲ ਆ ਉਹ 6:01 ਤੇ ਪੈਸੀਫਿਕਾ ਦੇ ਲਾਗੇ ਆਇਆ। ਉਸ ਤੋਂ ਬਾਅਦ 2 ਆਫਟਰ ਸ਼ੌਕਸ ਹੋਰ 2.6 ਮੈਗਨੀਚਿਊਡ ਦਾ 6:03 ਤੇ 2.6 ਮੈਗਨੀਚਿਊਡ ਦਾ 6:04 ਦੇ ਉੱਤੇ ਆਇਆ ਹੈਗਾ ਆ। ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਉਹਨਾਂ ਦੇ ਮੁਤਾਬਕ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਇੰਜਰੀਜ਼ ਵਗੈਰਾ ਨਹੀਂ ਹੋਈ ਹੈਗੀ, ਪਰ ਸੈਂਟਾ ਕਰੂਜ਼ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਜੋ ਲੋਕ ਰਹਿੰਦੇ ਆ ਉਹਨਾਂ ਨੇ ਇਸ ਭੂਚਾਲ ਨੂੰ ਫੀਲ ਕੀਤਾ, ਕਿਉਂਕਿ ਝਟਕਾ ਲੱਗਿਆ ਹੈਗਾ ਕਿ ਸੁੱਤੇ ਪਏ ਸੀ, ਉੱਠ ਖੜੇ ਹੈਗੇ ਆ। ਅਰਥਕੁਏਕ ਉਦੋਂ ਹੀ ਕਹਿੰਦੇ ਆਉਂਦਾ ਜਦੋਂ ਸਟਰੋਂਗ ਵਿੰਡਸ ਤੇ ਹੈਵੀ ਸ਼ਾਵਰਸ, ਨਹੀਂ ਸੌਰੀ, ਅਰਥਕੁਏਕ ਉਸ ਟਾਈਮ ਦੇ ਉੱਤੇ ਆ ਜਿਸ ਟਾਈਮ ਦੇ ਉੱਤੇ ਬਹੁਤ ਹੀ ਤੇਜ਼ ਹਵਾਵਾਂ ਤੇ ਮੀਂਹ ਜਿਹੜਾ ਬੇ ਏਰੀਏ 'ਚ ਪੈ ਰਿਹਾ। ਸਵੇਰੇ ਮੈਂ ਵੀ ਜਦੋਂ ਆਫਿਸ ਆ ਰਿਹਾ ਸੀ ਤੇ ਬਹੁਤ ਹੀ ਤੇਜ਼ ਹਵਾ ਚੱਲ ਰਹੀ ਸੀ ਤੇ ਮੀਂਹ ਵੀ ਬਹੁਤ ਤੇਜ਼ੀ ਦੇ ਨਾਲ ਬੇ ਏਰੀਏ ਦੇ ਵਿੱਚ ਇਸ ਟਾਈਮ ਦੇ ਉੱਤੇ ਪੈ ਰਿਹਾ ਹੈਗਾ ਹੈ। ਕੈਲੀਫੋਰਨੀਆ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਬਹੁਤ ਜ਼ਿਆਦਾ ਸਨੋ, ਜਿਹੜੀਆਂ ਪਹਾੜੀਆਂ ਵਾਲਾ ਏਰੀਆ ਆ ਤੇ ਬਾਕੀ ਏਰੀਏ 'ਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈਗਾ ਆ ਤੇ ਕਈ ਏਰੀਏ ਜਿਹੜੇ ਆ ਉਹ ਫਲੱਡਿੰਗ ਉਹਨਾਂ ਦੇ ਵਿੱਚ ਚੱਲ ਰਹੀ ਹੈ। ਜੀ ਜੀ ਬਿਲਕੁਲ। ਤੇ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ, ਜਿੱਦਾਂ ਤੁਸੀਂ ਕਹਿ ਰਹੇ ਵੀ ਤੁਹਾਡੇ ਹਨੇਰੀ ਝੱਖੜ ਤੇ ਮੀਂਹ ਆ, ਤੇ ਇੱਧਰ ਤਾਂ ਹਾਲ ਦੀ ਘੜੀ ਧੁੱਪ ਲੱਗੀ ਆ, ਪਰ ਸ਼ਾਮ ਤਾਈਂ ਸਟਾਰਮ ਨੇ ਇੱਥੇ ਵੀ ਦਸਤਕ ਜਿਹੜੀ ਉਹ ਦੇ ਦੇਣੀ ਆ। ਬੰਬ ਸਾਈਕਲੋਨ ਇੱਕ ਵਾਰੀ ਫੇਰ ਅੱਜ ਦਾ ਤੇ ਕੱਲ ਦਾ ਜਿਹੜਾ ਉਹ ਦਿਨ, ਦੋਨੋਂ ਦਿਨ ਇੱਥੇ ਜਿਹੜੀ ਉਹ ਜਿਹੜੇ ਮੀਂਹ ਜਿਹੜੇ ਉਹ ਪੈਣੇ ਆ। ਸੋ ਆਲਰੇਡੀ ਸੈਚੂਰੇਟਡ ਹੋਈ, ਓਵਰ ਸੈਚੂਰੇਟਡ ਜਿਹੜੀ ਜ਼ਮੀਨ ਆ, ਉੱਥੇ ਤੇਜ਼ ਹਵਾਵਾਂ ਦੇ ਨਾਲ ਫੇਰ ਭਾਈ ਰੁੱਖ ਡਿੱਗਣ ਦਾ ਖਤਰਾ ਓਨਾ ਹੀ ਜਿਹੜਾ ਰਹਿਣਾ ਆ। ਸੋ ਜਿੱਦਾਂ ਆਪਾਂ ਹੋਰ ਖਬਰਾਂ ਨੂੰ ਕਈ ਵਾਰੀ ਨਮ ਹੋ ਜਾਂਦੇ ਵੀ ਸਟਾਰਮ ਇੰਨੇ ਕੁ ਆ ਚੁੱਕੇ ਆ, ਬੰਦਾ ਕਹਿੰਦਾ ਯਾਰ ਹੋਰ ਕੀ ਜਿਹੜਾ ਹੋ ਜਾਣਾ ਆ, ਪਰ ਫਿਰ ਵੀ ਭਾਈ ਧਿਆਨ ਜਿਹੜਾ ਉਹ ਤੁਸੀਂ ਰੱਖਣਾ ਆ, ਵਿਜੀਲੈਂਟ ਜਿਹੜਾ ਉਹ ਰਹਿਣਾ ਆ, ਵੀ ਤਾਂ ਜੋ ਉਹੋ ਜਿਹੀਆਂ ਥਾਵਾਂ ਦੇ ਉੱਤੇ ਤੁਸੀਂ ਨਾ ਹੋਵੋ ਜਿੱਥੇ ਐਕਸੀਡੈਂਟ ਦਾ ਜਾਂ ਅਜਿਹੇ ਜਿਹੜੇ ਖਤਰੇ ਜਿਹੜੇ ਉਹ ਹੋਣ। ਸੋ ਬਚ ਕੇ ਜਿਹੜਾ ਤੁਸੀਂ ਜ਼ਰੂਰ ਰਹਿਣਾ ਆ। ਹੋਪਫੁਲੀ ਕਿਤੇ ਇਵੈਕੂਏਸ਼ਨ ਦੀ ਲੋੜ ਨਾ ਪਵੇ, ਪਰ ਜਦੋਂ ਮੀਂਹ ਪੈਂਦੇ ਆ, ਜ਼ਿਆਦਾ ਪੈਂਦੇ ਆ, ਤਾਂ ਫਿਰ ਭਾਈ ਦਰਿਆ ਚੜ੍ਹਦੇ ਨੇ ਤੇ ਇਵੈਂਚੁਅਲੀ ਜਿਹੜੇ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਜਿਹੜਾ ਉਹਦੇ ਕਰਕੇ ਹੋ ਹੀ ਜੀ। ਜਾਂਦਾ ਆ। ਸੋ ਵੈਦਰ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ 'ਚ ਸਦਰਨ ਕੈਲੀਫੋਰਨੀਆ 'ਚ ਟੋਰਨੇਡੋਜ਼ ਵੀ ਕਾਫੀ ਆਏ ਸੀ, 100 ਤੋਂ ਵੱਧ ਘਰਾਂ ਦਾ ਨੁਕਸਾਨ ਹੋਇਆ ਸੀ। ਅੱਜ ਟਿਊਜ਼ਡੇ ਤੇ ਕੱਲ ਨੂੰ ਬੁੱਧਵਾਰ, 2 ਦਿਨ ਲਗਾਤਾਰ ਕਾਫੀ ਬੈਡ ਆ, ਮੀਂਹ ਵੀ ਪੈਣਾ ਆ। ਜਿਹੜਾ ਸਿਆਰਾ ਨਵਾਡਾ ਵਾਲੀਆਂ ਪਹਾੜੀਆਂ ਆ ਉੱਥੇ 3 ਫੁੱਟ ਤੱਕ ਹੋਰ ਸਨੋ ਪੈਣੀ ਹੈਗੀ ਆ। ਸੋ ਸਨੋ ਵੀ ਇੰਨੀ ਜ਼ਿਆਦਾ ਕੈਲੀਫੋਰਨੀਆ 'ਚ ਪਈ ਆ ਪਹਾੜੀਆਂ ਦੇ ਉੱਤੇ, ਤੇ ਇਹ ਪੂਰਾ ਰਿਕਾਰਡ ਟੁੱਟਿਆ ਹੈਗਾ 50-60 ਸਾਲਾਂ ਦਾ। ਜੋ ਸਿਆਰਾ ਨਵਾਡਾ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਰਹਿਣ ਵਾਲੇ ਜਿਹੜੀ ਜਗ੍ਹਾ ਬਣਾਈਆਂ ਹੁੰਦੀਆਂ, ਘਰ ਹੁੰਦੇ, ਕੈਬਨਸ ਹੁੰਦੇ ਆ, ਉਹ ਪੂਰੀ ਤਰ੍ਹਾਂ ਸਨੋ ਦੇ ਵਿੱਚ ਦੱਬੇ ਹੋਏ ਹੈਗੇ ਆ। ਇੰਨੀ ਜ਼ਿਆਦਾ ਜਿਹੜੀ ਸਨੋ ਪਈ ਆ, ਕਿਉਂਕਿ ਜਦੋਂ ਲੋਕ ਵਕੇਸ਼ਨ ਤੇ ਜਾਂਦੇ ਬਹੁਤ ਵਾਰ ਕੈਬਨਸ ਜੋ ਹੁੰਦੇ ਆ ਉਹਨਾਂ ਨੂੰ ਰੈਂਟ ਕਰਦੇ ਹੈਗੇ ਆ। ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ ਮੇਨ ਇੰਪੈਕਟ ਜਿਹੜਾ ਆ ਹੈਵੀ ਸਨੋ ਦਾ ਆ। ਕ੍ਰੈਗ ਸ਼ੂਮੇਕਰ ਮੈਟਰੋਲੋਜਿਸਟ ਹੈਗੇ ਆ ਵੈਦਰ ਸਰਵਿਸ ਸੈਕਰਾਮੈਂਟੋ ਦੇ, ਉਹਨਾਂ ਨੇ ਇਹ ਦੱਸਿਆ ਹੈਗਾ 2 ਤੋਂ ਲੈ ਕੇ 4 ਇੰਚ ਤੱਕ ਅੱਜ ਜਿਹੜੀ ਸਨੋ ਪੈਣੀ ਹੈਗੀ ਆ। ਸੋ ਜਿੰਨੇ ਵੀ ਕੋਈ ਟਰੈਵਲ ਕਰਨਾ ਆ, ਉੱਧਰ ਜਾ ਰਹੇ ਆ, ਸੋ ਕਹਿੰਦੇ ਯੂਜ਼ਲੀ ਉਸ ਨੂੰ ਪੋਸਟਪੋਨ ਹੀ ਕਰ ਲਓ। 45 ਮੀਲ ਪਰ ਆਵਰ ਦੇ ਹਿਸਾਬ ਨਾਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹਵਾਵਾਂ ਤੇਜ਼ ਚੱਲਣੀਆਂ, ਗਸਤੀ ਕੰਡੀਸ਼ਨ ਬਹੁਤ ਜ਼ਿਆਦਾ ਹੈਗੀ ਆ। ਸਦਰਨ ਓਰੇਗਨ ਤੋਂ ਲੈ ਕੇ ਵੈਸਟਰਨ ਨਵਾਡਾ ਤੱਕ ਇਹ ਕੁਛ ਚੱਲ ਰਿਹਾ ਆ। ਵੈਦਰ ਸਰਵਿਸ ਸੈਕਰਾਮੈਂਟੋ ਨੇ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਅਵੋਇਡ ਟਰੈਵਲ ਇਫ ਪੋਸੀਬਲ, ਵੀ ਜੇ ਤੁਸੀਂ ਟਰੈਵਲ ਕਰਨਾ ਆ, ਬਚ ਸਕਦੇ ਆ ਟਰੈਵਲ ਕਰਨ ਤੋਂ, ਤਾਂ ਬਚਣਾ ਚਾਹੀਦਾ ਹੈਗਾ ਆ। ਕਹਿੰਦੇ ਵੀ ਵੈਦਰ ਸਰਵਿਸ ਵਾਲੇ ਇਹ ਕਹਿੰਦੇ ਆ ਵੀ ਇੰਨਾ ਥੋੜਾ ਜਿਹਾ ਸ਼ੁਕਰ ਆ ਵੀ 2-3 ਦਿਨ ਆ ਜਿਹੜੇ ਆ ਸੋਕਾ ਲੱਗ ਗਿਆ, ਇਹਦੇ ਨਾਲ ਜੋ ਦਰਿਆਵਾਂ, ਉਹ ਦਰਿਆ ਜਿਹੜੇ ਸੀ ਓਵਰਫਲੋ ਹੋ ਰਹੇ ਸੀ, ਜਾਂ ਸਟਰੀਮਸ ਜਿਹੜੀਆਂ ਓਵਰਫਲੋ ਹੋ ਰਹੀਆਂ ਸੀ, ਉਹਨਾਂ ਦੇ ਵਿੱਚ ਥੋੜਾ ਪਾਣੀ ਘਟਿਆ ਹੈਗਾ ਆ। ਸਿਟੀ ਆਫ ਸੈਕਰਾਮੈਂਟੋ ਨੇ ਵੀ ਕਿਹਾ ਵੀ ਨਵਾਂ ਜਿਹੜਾ ਸਟਾਰਮ ਆ ਇਹ ਆ ਰਿਹਾ ਹੈਗਾ। ਤਾਹੋ ਟਰੱਕੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਨਵਾਡਾ ਦੇ ਵਿੱਚ ਉਹਨਾਂ ਨੇ ਜੋ ਸਕੂਲ ਆ ਉਹ ਅੱਜ ਬੰਦ ਕਰ ਦਿੱਤੇ ਹੈਗੇ ਆ। ਉਹ ਸਾਰੇ ਏਰੀਏ 'ਚ ਉਹਨਾਂ ਨੇ ਕਿਹਾ ਵੀ ਸਕੂਲ ਬੰਦ ਆ, ਕਿਉਂਕਿ ਸਨੋ ਇੰਨੀ ਜ਼ਿਆਦਾ ਪੈਣੀ ਆ। ਤੇ ਹੁਣ ਤੱਕ ਕੈਲੀਫੋਰਨੀਆ 'ਚ 5 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ ਵੈਦਰ ਰਿਲੇਟਡ। ਕਈਆਂ ਦੇ ਉੱਤੇ ਟਰੀ ਡਿੱਗ ਪਏ, 2 ਜਾਣਿਆਂ ਦੀ ਫਲੱਡ ਦੇ ਵਿੱਚ ਵੀ ਮੌਤ ਹੋਈ ਸੀ, ਤੇ ਕਾਫੀ ਲੋਕ ਜਿਹੜੇ ਆ
ਫੱਟੜ ਵੀ ਹੋਏ ਹੈਗੇ ਆ। ਸੈਂਟਾ ਬਾਰਬਰਾ ਏਰੀਆ ਦੇ ਵਿੱਚ ਮੋਬਲ ਹੋਮ ਪਾਰਕ ਇੱਕ ਪੂਰੀ ਤਰ੍ਹਾਂ ਜਿਹੜਾ ਤਬਾਹ ਹੋ ਗਿਆ ਜਦੋਂ ਉੱਥੇ ਟੋਰਨੇਡੋਜ਼ ਨੇ ਹਿੱਟ ਕੀਤਾ ਸੀ। ਉਹ ਤੋਂ ਬਾਅਦ ਸੈਕੰਡ ਟੋਰਨੇਡੋ ਮੌਂਟੇਬੈਲੋ ਜੋ ਸਵਰਬਨ ਹੈਗਾ ਲਾਸ ਐਂਜਲਸ ਦਾ, ਉੱਥੇ ਆਇਆ ਸੀ। ਹੁਣ ਤੱਕ 13 ਐਟਮੋਸਫੇਰਿਕ ਰਿਵਰਸ ਕੈਲੀਫੋਰਨੀਆ ਸਟੇਟ ਨੂੰ ਜਿਹੜਾ ਆ ਸਲੈਮ ਕਰ ਚੁੱਕੇ ਹੈਗੇ ਆ। ਟੋਲੇਰੀ ਕਾਉਂਟੀ ਦਾ ਜਿਹੜਾ ਸਿਚੁਏਸ਼ਨ ਆ ਸਭ ਤੋਂ ਵਰਸਟ ਆ ਇਸ ਟਾਈਮ ਦੇ ਉੱਤੇ। ਓਵਰ ਮਿਲੀਅਨ ਏਕੜ ਜਿਹੜੇ ਆ, 1 ਮਿਲੀਅਨ ਏਕੜ ਤੋਂ ਵੱਧ ਜੋ ਫਾਰਮਿੰਗ ਵਾਲਾ ਏਰੀਆ ਆ, ਜਿੱਥੇ ਫਰੂਟਸ ਹੁੰਦੇ ਆ, ਉਹ ਪਾਣੀ ਦੇ ਵਿੱਚ ਪੂਰਾ ਡੁੱਬ ਚੁੱਕਾ ਹੈਗਾ ਆ। ਜਿਨ੍ਹਾਂ ਦੇ ਵਿੱਚ ਡਾਇਰੀਜ਼ ਵੀ ਬਹੁਤ ਜ਼ਿਆਦਾ ਆ। ਡਾਇਰੀਜ਼ ਜਿਹੜੀਆਂ ਗਾਵਾਂ ਦੀਆਂ ਆ, ਜੇ ਤੁਸੀਂ 99 ਤੇ ਜਾਓ ਫ੍ਰਿਜ਼ਨੋ ਤੋਂ ਲੈ ਕੇ ਬੇਕਰਸਫੀਲਡ ਵੱਲ ਨੂੰ, ਉਹ ਸਾਰਾ ਏਰੀਆ ਡਾਇਰੀਜ਼ ਦਾ ਹੈਗਾ ਆ। ਉੱਥੇ ਸਾਰੀਆਂ ਦੁੱਧ ਵੀ ਉੱਥੋਂ ਬਹੁਤ ਆਉਂਦਾ ਤੇ ਮੀਟ ਵਾਲੇ ਜਿਹੜੇ ਪਸ਼ੂ ਆ ਉੱਥੇ ਬਹੁਤ ਜਿਹੜੇ ਆ ਪਾਲੇ ਜਾਂਦੇ ਆ। ਸੋ ਇੱਕ ਵਾਰੀ ਡਰਾਊਟ ਤੋਂ ਬਾਅਦ ਹੁਣ ਇਸ ਤਬਾਹੀ ਨੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਜੀ। ਇਹ ਡੇਅਰੀਆਂ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਇੱਥੇ ਇੱਕ ਡਰਾਈ ਲੇਕ ਹੁੰਦੀ ਸੀ, ਟਲੈਰੀ ਲੇਕ, ਤੇ ਹੁਣ ਪਾਣੀ ਜਿਹੜਾ ਇੰਨਾ ਇਕੱਠਾ ਹੋ ਰਿਹਾ ਹੈ ਤੇ ਇਵੈਂਚੁਅਲੀ ਜਿੱਥੇ ਹੁਣ ਰਿਹਾਇਸ਼ ਹੋ ਗਈ, ਕਾਰੋਬਾਰ ਹੋ ਗਏ, ਪਾਣੀ ਦਾ ਪਹਿਲੋਂ ਹੁਣ ਮੀਂਹ ਇੰਨੇ ਜਿਹੜੀ leak ਆ, ਜਿਹੜੀ ਉਹ ਜਾਂਦੀ ਹੈਗੀ ਆ ਹਰਜੋਤ ਸਿੰਘ ਜੀ 687 ਮੀਲ ਸਕੁਅਰ ਮਾਈਲ ਦੇ ਵਰਗ ਦੇ ਵਿੱਚ ਜਿਹੜੀ ਇਹ ਫੈਲੀ ਹੋਈ ਆ। ਇਹਨਾਂ ਇਲਾਕਿਆਂ ਦੇ ਵਿੱਚ ਹੀ ਆ ਜਿੱਥੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਨੀਵੇਂ ਥਾਂ ਆ ਤੇ ਪਾਣੀ ਜਿਹੜਾ ਵਾਧੂ ਰਨ ਆਫ ਪਾਣੀ ਆ ਇਸ ਲੇਕ ਦੇ ਵਿੱਚ ਹੁਣ ਦੁਬਾਰਾ ਇਕੱਠਾ ਹੋ ਰਿਹਾ ਆ। ਸੜਕਾਂ, ਘਰ, ਬਿਜ਼ਨੈਸਿਸ, ਡੇਅਰੀਆਂ, ਹੋਰ ਬਹੁਤ ਕੁਛ ਜਿਹੜੇ ਇਵੈਂਚੁਅਲੀ ਇੱਥੇ ਜਿਹੜੇ ਨੁਕਸਾਨੇ ਜਾ ਰਹੇ ਆ। 1899 ਦੇ ਵਿੱਚ ਇਹ ਜਿਹੜੀ ਟਲੈਰੀ ਲੇਕ ਇਹ ਸੁੱਕ ਗਈ ਸੀਗੀ ਕਿਉਂਕਿ ਪਾਣੀ ਜਿਹੜੇ ਆ ਦਰਿਆਵਾਂ ਦਾ ਤੇ ਹੋਰ ਉਸ ਦੀਆਂ ਸ਼ਾਖਾਵਾਂ ਦਾ ਉਹ ਡਾਇਵਰਟ ਕਰ ਦਿੱਤਾ ਗਿਆ ਸੀਗਾ ਹੋਰ ਪਾਸੇ ਵੱਲ ਨੂੰ। ਪਰ ਇਹ ਸਾਲ ਦੇ ਵਿੱਚ ਫਲੱਡ ਮੀਂਹ ਇੰਨੇ ਕੁ ਜ਼ਿਆਦਾ ਜਿਹੜੇ ਆ ਉਹ ਆਏ ਆ, ਇਹ ਲੇਕ ਦੁਬਾਰਾ ਭਰਨੀ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈਗੀ ਆ। ਸੋ ਉਹਦੇ ਕਰਕੇ ਹੁਣ ਨੁਕਸਾਨ ਵੀ ਲੋਕਾਂ ਨੂੰ ਜਿਹੜਾ ਉਹ ਝੱਲਣਾ ਪੈ ਰਿਹਾ ਜੀ। ਹੈ। ਸਭ ਤੋਂ ਜ਼ਿਆਦਾ ਜਿਹੜਾ ਡੇਅਰੀਜ਼ ਹੈਗੀਆਂ ਆ, ਇਹਨਾਂ ਡੇਅਰੀਆਂ ਦੇ ਵਿੱਚੋਂ ਜਿਹੜੇ ਪਸ਼ੂ ਆ ਉਹਨਾਂ ਨੂੰ ਕਿੱਦਾਂ ਕੱਢਣਾ, ਉਹ ਇਹ ਬਹੁਤ ਵੱਡੀ ਮੁਸ਼ਕਲ ਬਣੀ ਹੋਈ ਹੈਗੀ ਆ। ਕਿਉਂਕਿ ਜੇ ਤੁਸੀਂ ਇਹਨਾਂ ਹਾਈਵੇਜ਼ ਦੇ ਉੱਤੇ ਜਿੰਨੀਆਂ ਵੀ ਡੇਅਰੀਜ਼ ਹੈਗੀਆਂ ਆ ਉਹ ਦੇਖੋ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਸ਼ੂ ਆ ਤੇ ਬਹੁਤ ਵੱਡਾ ਏਰੀਆ ਪਾਣੀ 'ਚ ਡੁੱਬਾ ਹੋਇਆ ਆ ਤੇ ਉਹ ਹੁਣ ਫਲੱਡਿੰਗ ਕਰਕੇ ਜੋ ਟਰੱਕ ਆ ਉਹ ਵੀ ਨਹੀਂ ਜਾਂਦੇ ਤੇ ਬਹੁਤ ਸਾਰੀਆਂ ਕਾਰਾਂ ਡੁੱਬੀਆਂ, ਤੁਸੀਂ ਆਮ ਦੇਖ ਸਕਦੇ ਹੋ ਵੀਡੀਓਜ਼ ਦੇ ਵਿੱਚ। ਸੋ ਅੱਜ ਜੋ ਇਹ ਤੂਫਾਨ ਆ ਰਿਹਾ ਨਵਾਂ, ਇਹਦੇ ਨਾਲ 8 ਮਿਲੀਅਨ ਲੋਕ ਸੈਂਟਰਲ ਕੈਲੀਫੋਰਨੀਆ ਕੋਸਟ ਦੇ ਵਿੱਚ ਅਫੈਕਟ ਹੋਣ ਜਾ ਰਹੇ ਆ। ਸੋ ਲੈਵਲ 2 ਤੋਂ ਲੈ ਕੇ ਲੈਵਲ 4 ਦਾ ਰਿਸਕ ਆਫ ਐਕਸੈਸਿਵ ਰੇਨਫਾਲ ਹੈਗਾ ਅੱਜ ਟਿਊਜ਼ਡੇ ਨੂੰ, ਤੇ ਥ੍ਰੈਟ ਆਫ ਫਲੈਸ਼ ਫਲੱਡਿੰਗ ਵੀ ਹੈਗੀ ਆ। ਸੋ ਇੱਕ ਵਾਰੀ ਫੇਰ ਜਿੱਦਾਂ ਬਾਰ-ਬਾਰ ਪੁਲਿਸ ਵਾਲੇ ਵੀ ਕਹਿੰਦੇ ਰਹਿੰਦੇ ਆ, ਆਪਾਂ ਵੀ ਬੇਨਤੀ ਕਰਦੇ ਵੀ ਜੇ ਕਿਤੇ ਰੋਡ ਫਲੱਡਡ ਆ ਉਹ ਨਾ ਜਾਓ। ਬਹੁਤ ਵਾਰ ਆਪਾਂ ਦੇਖਦੇ ਹਾਂ ਵੀ ਪੂਰੀਆਂ ਕਾਰਾਂ ਪਾਣੀ 'ਚ ਡੁੱਬ ਜਾਂਦੀਆਂ ਤੇ ਫਿਰ ਟੁਲੈਰੀ ਕਾਉਂਟੀ 'ਚ ਤਾਂ ਇਦਾਂ ਦੀ ਸਿਚੁਏਸ਼ਨ ਆ, ਕਹਿੰਦੇ ਸਾਡੇ ਕੋਲ 800 ਦੇ ਕਰੀਬ ਪੁਲਿਸ ਆਫੀਸਰਸ ਐਮਰਜੈਂਸੀ ਰਿਸਪੌਂਸ ਵਾਲੇ ਆ। 24 ਆਵਰ ਲਗਾਤਾਰ ਉਹਨਾਂ ਨੂੰ ਕਾਲਾਂ ਆਉਂਦੀਆਂ ਕਿਉਂਕਿ ਕੀ ਆ, ਲੋਕਾਂ ਦੇ ਘਰ ਆ, ਖੇਤਾਂ 'ਚ ਲੋਕ ਜਾਣੋਂ ਹਟਦੇ ਨਹੀਂ, ਕਾਰਾਂ ਡੁੱਬ ਜਾਂਦੀਆਂ, ਫਿਰ ਉਹਨਾਂ ਨੂੰ ਕਾਲ ਆਉਂਦੀ ਆ ਤੇ ਹੈਲੀਕਾਪਟਰ ਦੇ ਨਾਲ ਵੀ ਜਿਹੜੇ ਆ ਕਈ ਲੋਕ ਬਾਹਰ ਕੱਢੇ ਗਏ। ਜੀ ਬਈ ਧਿਆਨ ਜਿਹੜਾ ਉਹ ਤੁਹਾਨੂੰ ਰੱਖਣ ਦੀ ਜ਼ਰੂਰਤ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਦੂਰੀ ਜਿਹੜੀ ਉਹ ਬਣਾ ਕੇ ਰੱਖਣ ਦੇ ਵਿੱਚ ਹੀ ਫਾਇਦਾ ਆ। ਸਮਾਨ ਤਾਂ ਭਾਈ ਹੌਲੀ ਹੌਲੀ ਹੁਣ ਬਾਅਦ ਦੇ ਵਿੱਚ ਹੀ ਜਿਹੜਾ ਉਹ ਮਿਲੂਗਾ ਜਦੋਂ ਪਾਣੀ ਇੱਕ ਵਾਰੀ ਥੱਲੇ ਨੂੰ ਜਿਹੜਾ ਜਾਊਗਾ। ਸੋ ਹੋਪਫੁਲੀ ਭਾਈ ਇਹਨਾਂ ਸਾਰਿਆਂ ਦੇ ਕੋਲ ਫਲੱਡ ਇੰਸ਼ੋਰੈਂਸ ਵਗੈਰਾ ਜਿਹੜੀ ਉਹ ਹੋਵੇ। ਨਹੀਂ ਤਾਂ ਜੇ ਕੋਈ ਹੋਰ ਗਰੀਬ ਗੁਬਰਾ ਹੈਗਾ ਆ ਉੱਥੇ ਤਾਂ ਜੇ ਉਹਨੇ ਨਹੀਂ ਲਈ ਤਾਂ ਉਹਦਾ ਕੰਮ ਤਾਂ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਖਰਾਬ ਹੋ ਜਾਵੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਲੋਕ ਬਾਹਰਲੇ ਮੁਲਕਾਂ ਦੀ ਦੌੜ ਜਿਹੜੀ ਉਹ ਚੱਲ ਰਹੀ ਆ, ਪ੍ਰਵਾਸ ਜਿਹੜਾ ਭਾਰਤ ਤੋਂ ਬੜੀ ਤੇਜ਼ੀ ਦੇ ਨਾਲ ਜਿਹੜਾ ਹੋ ਰਿਹਾ ਆ। ਆંકੜਿਆਂ ਦੇ ਮੁਤਾਬਕ ਵਿਦਿਆਰਥੀਆਂ ਦੇ ਰੂਪ ਦੇ ਵਿੱਚ 2022 ਦੇ ਵਿੱਚ 2,60,000, 2021 ਦੇ ਵਿੱਚ 4,44,000 ਤੇ 2022 ਦੇ ਵਿੱਚ 7,50,000 ਵਿਦਿਆਰਥੀ ਕੁੱਲ ਭਾਰਤ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਵਿੱਚ ਗਏ, ਜਿਨ੍ਹਾਂ ਚੋਂ ਆਪਾਂ ਇਹ ਗੈਸ ਲਾ ਸਕਦੇ ਹਾਂ ਵੀ 25% ਇਹ ਜਿਹੜੇ ਵਿਦਿਆਰਥੀ ਹੈ ਇਹ ਸਾਰਿਆਂ ਚੋਂ ਇਹ ਪੰਜਾਬ ਚੋਂ ਹੀ ਹੋਣੇ ਆ ਜਿਹੜੇ ਲਗਾਤਾਰ ਜਾ ਰਹੇ ਆ। ਤੇ ਬਹੁਤ ਸਾਰੇ ਲੋਕ ਬਾਹਰ ਵੱਲ ਨੂੰ ਰੁੱਖ ਉਹਨਾਂ ਨੇ ਕੀਤਾ। ਪੂਰੇ ਭਾਰਤ ਦੇ ਵਿੱਚ ਇਹ ਹਾਲਾਤ ਜਿਹੜੇ ਉਹ ਹੈਗੇ ਕਿਉਂਕਿ ਉੱਥੇ ਦੇ ਸਿਸਟਮ ਤੋਂ ਲੋਕ ਖਾਸੇ ਜਿਹੜੇ ਉਹ ਪਰੇਸ਼ਾਨ ਹੈਗੇ ਆ। ਉਹਨਾਂ ਲੋਕਾਂ ਦੇ ਲਈ ਇੱਕ ਖੁਸ਼ਖਬਰੀ ਹੋ ਸਕਦੀ ਆ, ਜਰਮਨੀ ਆਪਣਾ ਜਿਹੜਾ ਇਮੀਗ੍ਰੇਸ਼ਨ ਰੂਲਸ ਆ ਉਸ ਨੂੰ ਓਵਰਹਾਲ ਕਰਨ ਜਾ ਰਹੀ ਆ।
ਉੱਥੇ ਕੰਮ ਕਰਨ ਵਾਲਿਆਂ ਦੀ ਸੰਖਿਆ ਜਿਹੜੀ ਲਗਾਤਾਰ ਘਟ ਰਹੀ ਆ। ਅਕਸਰ ਇਦਾਂ ਹੀ ਹੁੰਦਾ ਆ ਵੀ ਜਦੋਂ ਇੱਥੇ ਦੇ ਲੋਕ ਆ ਜਿਹੜੇ ਰਹਿ ਰਹੇ ਬਸ਼ਿੰਦੇ ਕੰਮ ਕਰਕੇ ਰਾਜੀ ਨਹੀਂ ਆ, ਇਹ ਵੀ ਆਟਾ ਦਾਲ ਸਕੀਮ ਦੇ ਉੱਤੇ ਲੱਗ ਜਾਂਦੇ ਆ ਤੇ ਫਿਰ ਕੰਮ ਨਹੀਂ ਕਰਦੇ, ਤੇ ਬਾਅਦ 'ਚ ਜਦੋਂ ਬਾਹਰੋਂ ਲੋਕ ਆ ਕੇ ਕੰਮ ਕਰਦੇ ਫਿਰ ਉਹਨਾਂ ਦੇ ਦਿਵਾਲੇ ਹੋਣ ਲੱਗ ਜਾਂਦੇ ਜੀ, ਇਹ ਜੀ ਬਹੁਤ ਜ਼ਿਆਦਾ ਆ ਗਏ ਜੀ, ਇੱਦਾਂ ਆ ਜੀ, ਉੱਦਾਂ ਆ। ਸੋ ਹੁਣ ਉਹਨਾਂ ਨੂੰ ਇਮੀਗ੍ਰੇਸ਼ਨ ਰੂਲ ਦੇ ਵਿੱਚ ਚੇਂਜਿਸ ਲਿਆਉਣੇ ਪੈ ਰਹੇ ਆ ਤਾਂ ਜੋ ਉੱਥੇ ਕੰਮ ਕਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਮੁੜ ਵਾਧਾ ਜਿਹੜਾ ਉਹ ਕੀਤਾ ਜਾਵੇ। ਜਰਮਨੀ ਇੱਕ ਆਪਣਾ ਨਵਾਂ ਨੈਸ਼ਨੈਲਿਟੀ ਲਾ ਜਿਹੜਾ ਆ ਉਹ ਪਾਸ ਕਰਨ ਬਾਰੇ ਸੋਚ ਰਿਹਾ ਆ, ਜਿਸ ਨਾਲ ਹੋਰ ਜਿਹੜੇ ਫੋਰਨਰਸ ਆ ਉਹਨਾਂ ਨੂੰ ਜਰਮਨੀ ਦੀ ਸਿਟੀਜ਼ਨਸ਼ਿਪ ਲੈਣ ਦੇ ਵਿੱਚ ਆਸਾਨੀ ਹੋਊਗੀ। ਜਿਹੜਾ ਡਰਾਫਟ ਲਾ ਆਇਆ ਆ ਉਹ ਕਹਿੰਦੇ ਵੀ ਕੈਨੇਡਾ ਦੇ ਪੁਆਇੰਟ ਸਿਸਟਮ ਦੇ ਆਧਾਰ ਦੇ ਉੱਤੇ ਰੱਖਿਆ ਗਿਆ ਆ, ਜਿਹਦੇ ਨਾਲ ਜੇ ਕੋਈ ਉੱਥੇ ਆਉਂਦਾ ਆ ਜਿਹਦੇ ਪੁਆਇੰਟ ਬਣਦੇ ਆ ਤੇ 50 ਸਾਲਾਂ ਬਾਅਦ ਚ ਉੱਥੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰ ਸਕੇਗਾ। ਇਹ ਮੌਜੂਦਾ ਤੌਰ ਦੇ ਉੱਤੇ ਡਰਾਫਟ ਆ, ਜੇ ਪਾਸ ਨਹੀਂ ਹੋਇਆ, ਪਰ ਇਸ ਪਾਸੇ ਵੱਲ ਨੂੰ ਜਿਹੜਾ ਜਰਮਨੀ ਆ ਉਹ ਵੱਧ ਰਿਹਾ ਹੈਗਾ ਆ। ਸੋ ਉੱਥੇ ਜਿਹੜੇ ਡੈਨਿਸ ਐਟਿਸ ਹੈਗੇ ਨੇ, ਕੋ-ਫਾਊਂਡਰ ਤੇ ਚੀਫ ਐਗਜ਼ੈਕਟਿਵ ਨੇ ਮਾਈਗ੍ਰੇਸ਼ਨ ਸਟਾਰਟਅਪ ਤੇ ਹੂ ਮੂਵਸ ਕਰਕੇ, ਉਹਨਾਂ ਨੇ ਕਿਹਾ ਵੀ ਇਹ ਚੇਂਜ ਬਹੁਤ ਜ਼ਰੂਰੀ ਆ ਤਾਂ ਜੋ ਵੱਧ ਲੋਕਾਂ ਨੂੰ ਜਰਮਨੀ ਦੇ ਵਿੱਚ ਲਿਆਂਦਾ ਜਾ ਸਕੇ। ਇਸ ਮੌਕੇ ਉੱਥੇ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਆ। ਹਾਂ, ਜੇ ਜਰਮਨੀ ਦੇ ਵਿੱਚ ਜਾਣਾ ਆ ਉਹ ਉੱਥੇ ਤੁਹਾਨੂੰ ਉਹਨਾਂ ਦੀ ਜਿਹੜੀ ਜਰਮਨ ਭਾਸ਼ਾ ਆ ਉਹ ਸਿੱਖਣੀ ਹੀ ਪੈਣੀ ਆ, ਉਹਦੇ ਤੋਂ ਬਗੈਰ ਜਿਹੜਾ ਕੰਮ ਜਿਹੜਾ ਬਹੁਤਾ ਸਰਦਾ ਨਹੀਂ ਆ। ਸੋ ਇਹ ਡਰਾਫਟ ਲਾ ਕਹਿੰਦੇ ਵੀ ਅਗਲੇ ਕੁਛ ਮਹੀਨਿਆਂ ਦੇ ਵਿੱਚ ਜਰਮਨੀ 'ਚ ਆ ਸਕਦਾ ਆ, ਜਿਹਦੇ ਨਾਲ ਪੁਆਇੰਟ ਬੇਸ ਸਿਸਟਮ ਦੇ ਨਾਲ ਤੁਸੀਂ ਪਹਿਲਾਂ ਉੱਥੇ ਮਾਈਗ੍ਰੇਟ ਹੁੰਦੇ ਆ ਤੇ 50 ਸਾਲਾਂ ਬਾਅਦ ਤੁਹਾਨੂੰ ਜਿਹੜੇ ਜਰਮਨ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਆ। ਇਸ ਮੌਕੇ ਇਹ ਜਿਹੜਾ ਆ 8 ਸਾਲ ਜਿਹੜਾ ਉਹ ਰੱਖਿਆ ਗਿਆ ਹੁੰਦਾ ਆ, ਪਹਿਲਾਂ 8 ਸਾਲ ਲੱਗਦੇ ਸੀਗੇ, ਹੁਣ ਉਸ ਨੂੰ ਉਹਨਾਂ ਨੇ ਤੇਜ਼ ਕਰਕੇ 5 ਸਾਲ ਵੱਲ ਕਰ ਰਹੇ ਆ। ਤੇ ਉਹਨਾਂ ਨੇ ਜਿਹੜਾ ਡੂਅਲ ਸਿਟੀਜ਼ਨਸ਼ਿਪ ਦੇ ਉੱਤੇ ਬੈਨ ਲਗਾਇਆ ਹੋਇਆ ਸੀਗਾ ਉਸ ਨੂੰ ਵੀ ਜਿਹੜਾ ਉਹ ਚੁੱਕਣ ਜਾ ਰਹੇ ਆ, ਜਿਹੜੀਆਂ ਨਾਨ EU ਕੰਟਰੀਜ਼ ਹੈਗੀਆਂ ਆ ਉੱਥੇ। ਸੋ ਜਰਮਨੀ ਬੇਸਿਕਲੀ ਆਪਣੇ ਦਰਵਾਜ਼ੇ ਜਿਹੜੀਆਂ ਆ ਉਹ ਖੋਲ੍ਹ ਰਿਹਾ ਆ, ਰੈੱਡ ਟੇਪ ਜਿਹੜੀ ਉਹ ਘਟਾ ਰਿਹਾ ਆ ਤਾਂ ਜੋ ਵੱਧ ਤੋਂ ਵੱਧ ਲੋਕ ਆ ਕੇ ਉੱਥੇ ਵਸਣ ਤੇ ਉਹਨਾਂ ਦੀਆਂ ਕੰਪਨੀਆਂ ਦੇ ਲਈ ਕੰਮ ਕਰਨ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਕੱਲ ਜਿਹੜਾ ਆ ਅਨਾਉਂਸ ਕਰ ਦਿੱਤਾ ਹੈ ਵੀ ਜੋ ਉਹ ਕੰਟਰੋਵਰਸ਼ੀਅਲ ਇੱਕ ਓਵਰਹਾਲ ਕਰਨ ਜਾ ਰਹੇ ਸੀ ਕੰਟਰੀ ਦੇ ਜੁਡੀਸ਼ੀਅਰੀ ਜੋ ਸਿਸਟਮ ਆ ਉਸ ਨੂੰ, ਤੇ ਉਹਦਾ ਜਿਹੜਾ ਏਡਾ ਵੱਡਾ ਵਿਰੋਧ ਹੋਇਆ ਸੀ ਉਸ ਨੂੰ ਡਿਲੇ ਕਰ ਦਿੱਤਾ ਹੈਗਾ ਆ। ਹੁਣ ਜਦੋਂ ਨਵੀਂ ਪਾਰਲੀਮੈਂਟ ਬੈਠੂਗੀ ਅਪ੍ਰੈਲ ਮਹੀਨੇ 'ਚ, ਉਸ ਟਾਈਮ ਦੇ ਉੱਤੇ ਜਿਹੜਾ ਆ ਇਹ ਡਿਸਕਸ਼ਨ ਹੋਊਗੀ। ਉੱਥੇ ਦੇ ਇਜ਼ਰਾਈਲ ਦੇ ਰਹਿ ਚੁੱਕੇ ਸਾਬਕਾ ਪ੍ਰਾਈਮ ਮਿਨਿਸਟਰ ਈਹੂਡ ਓਲਮਰਟ, ਉਹਨਾਂ ਨੇ ਇਹ ਕਿਹਾ ਆ ਵੀ ਇਹ ਸ਼ਰੇਆਮ ਜੋ ਆ ਨੈਤਨਯਾਹੂ ਧੱਕਾ ਕਰ ਰਿਹਾ ਆ, ਕਿਉਂਕਿ ਨੈਤਨਯਾਹੂ ਦੇ ਖੁਦ ਉੱਤੇ 3 ਜਿਹੜੇ ਆ ਕ੍ਰਿਮੀਨਲ ਕੇਸ ਚੱਲ ਰਹੇ ਆ ਕਰਪਸ਼ਨ ਦੇ। ਹਾਲਾਂਕਿ ਓਲਮਰਟ ਵੀ ਜੋ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ, ਸਾਬਕਾ ਪ੍ਰਾਈਮ ਮਿਨਿਸਟਰ ਆ, 1 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਆ ਕਰਪਸ਼ਨ ਚਾਰਜ ਦੇ ਉੱਤੇ, ਪਰ ਹੁਣ ਉਹ ਕਹਿੰਦੇ ਵੀ ਮੈਂ ਰਿਟਾਇਰ ਹੋ ਚੁੱਕਾ ਆ ਪੋਲਿਟਿਕਸ ਤੋਂ। ਪਰ ਜਿਸ ਹਿਸਾਬ ਦੇ ਨਾਲ ਨੈਤਨਯਾਹੂ ਧੱਕੇ ਦੇ ਨਾਲ ਜਿਹੜਾ ਜੁਡੀਸ਼ਰੀ ਸਿਸਟਮ ਨੂੰ ਟੋਟਲੀ ਚੇਂਜ ਕਰਨ ਜਾ ਰਿਹਾ ਆ, ਉਹ ਟੋਟਲੀ ਰੋਂਗ ਹੈਗਾ ਤੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਨੀ ਚਾਹੀਦੀ ਆ। ਇਜ਼ਰਾਈਲ ਦੇ ਵਿੱਚ ਬਹੁਤ ਸਾਲਾਂ ਬਾਅਦ ਇੰਨਾ ਵੱਡਾ ਜਿਹੜਾ ਪ੍ਰੋਟੈਸਟ ਹੋਇਆ, ਪੂਰੇ ਦਾ ਪੂਰਾ ਜਿਹੜਾ ਮੁਲਕ ਆ ਉਹ ਸਟੈਂਡ ਸਟਿਲ ਹੋ ਗਿਆ, ਪੂਰਾ ਖੜ ਗਿਆ। ਕਿਸੇ ਨੇ ਵੀ ਕੰਮ ਕਰਨ ਤੋਂ ਜਿਹੜੀ ਨਾ ਕਰ ਦਿੱਤੀ ਵੀ ਅਸੀਂ ਕੰਮ ਨਹੀਂ ਕਰਨਾ ਜਦੋਂ ਤੱਕ ਤੁਹਾਡਾ ਇਹ ਜਿਹੜਾ ਡਿਸੀਜਨ ਆ ਇਸ ਨੂੰ ਤੁਸੀਂ ਪੋਸਟਪੋਨ ਨਹੀਂ ਕਰ ਸਕਦੇ ਹੈਗੇ। ਸੋ ਉੱਥੇ ਕਾਫੀ ਜਿਹੜੀ ਆ ਇਸ ਟਾਈਮ ਦੇ ਉੱਤੇ ਅਨਰੈਸਟ ਚੱਲ ਰਹੀ ਆ। ਹਾਲਾਂਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜਿਸ ਤਰ੍ਹਾਂ ਫਰਾਂਸ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਆ, ਉੱਥੇ ਬਹੁਤ ਜ਼ਿਆਦਾ ਜਿਹੜੀਆਂ ਅੱਗਾਂ ਲੱਗੀਆਂ ਹੈਗੀਆਂ ਪੈਨਸ਼ਨ ਬਿੱਲ ਨੂੰ ਲੈ ਕੇ। ਜਿਹੜਾ ਹਜ਼ਾਰਾਂ ਟਨ ਜਿਹੜਾ ਆ ਉੱਥੇ ਗਾਰਬੇਜ ਇਕੱਠਾ ਹੋਇਆ ਆ, ਉੱਥੇ ਬਹੁਤ ਸਾਰੀਆਂ ਕਾਰਾਂ ਨੂੰ ਅੱਗਾਂ ਲਾਈਆਂ ਗਈਆਂ ਆ। ਸੋ ਇਜ਼ਰਾਈਲ ਦੇ ਵਿੱਚ ਇੱਦਾਂ ਦਾ ਨੁਕਸਾਨ ਨਹੀਂ ਹੋਇਆ, ਪਰ ਪ੍ਰੋਟੈਸਟ ਪੂਰੇ ਮੁਲਕ ਦੇ ਵਿੱਚ ਚੱਲ ਰਿਹਾ ਹੈ। ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਹੋਰ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਬ੍ਰੈਡ ਸ਼ਾਹ ਗੁਰੂ ਘਰ ਦੇ ਬਾਹਰ 2 ਜਣਿਆਂ ਦੀ ਲੜਾਈ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ, ਉਸ ਮਾਮਲੇ ਵਿੱਚ ਸ਼ੈਰਿਫ ਡਿਪਾਰਟਮੈਂਟ ਹੋਰ ਕੀ ਆਖ ਰਿਹਾ ਆ, ਜਿਹੜਾ ਬੰਦਾ ਫੜਿਆ ਗਿਆ ਆ ਉਸ ਨੂੰ ਲੈ ਕੇ ਕੀ ਹੋਣ ਜਾ ਰਿਹਾ, ਇਸ ਦੇ ਨੂੰ ਲੈ ਕੇ ਵੀ ਜਿਹੜੀ ਉਹ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਹਾਂ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰੀਏ ਤਾਂ ਜਿੱਦਾਂ ਆਪਾਂ ਜਾਣਦੇ ਹਾਂ ਵੀ ਬੀਤੇ ਵੀਕਐਂਡ ਦੇ ਉੱਤੇ ਐਤਵਾਰ ਨੂੰ ਦੋ ਜਿਹੜੇ ਗੁੱਟ ਆ, ਦੋ ਮੁੰਡੇ ਕਹਿ ਸਕਦੇ ਆ ਵੀ ਕੁਛ ਮੁੰਡੇ ਜਿਹੜੇ ਉਹ ਆਪਸ ਦੇ ਵਿੱਚ ਲੜੇ, ਜਿਸ ਦੌਰਾਨ ਜਿਹੜੀ ਉਹ ਗੋਲੀ ਚੱਲੀ ਗੁਰਦੁਆਰਾ ਸਾਹਿਬ ਬੈਟਸ਼ਾਹ ਦੇ ਵਿੱਚ, ਜਿੱਥੇ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਨਗਰ ਕੀਰਤਨ ਉਸ ਟਾਈਮ ਤੁਰੇ ਨੂੰ 3 ਘੰਟੇ ਤਕਰੀਬਨ ਜਿਹੜੇ ਉਹ ਹੋ ਚੁੱਕੇ ਸੀਗੇ। ਆਪਸੀ ਲੜਾਈ ਤੋਂ ਬਾਅਦ ਇਹਨਾਂ ਨੇ ਜਿਹੜੀ ਉੱਥੇ ਗੋਲੀ ਚਲਾਈ ਸੀ। ਗੋਲੀਆਂ ਜਿਹੜੀਆਂ ਚੱਲੀਆਂ ਦੋ ਧਿਰਾਂ ਵੱਲੋਂ ਚੱਲੀਆਂ, ਉਸ ਦੇ ਦਰਮਿਆਨ ਜਿਹੜੇ ਦੋਨੋਂ ਜਾਣੇ ਫੱਟੜ ਆ, ਉਹਨਾਂ ਵਿੱਚੋਂ ਇੱਕ ਨੇ ਜਿਹੜੀ ਗੋਲੀ ਚਲਾਈ ਦੱਸੀ ਜਾਂਦੀ ਹੈ, ਤੇ ਬਾਅਦ ਦੇ ਵਿੱਚ ਜਿਹਦੇ ਲੱਗੀ ਉਹਦੇ ਫਰੈਂਡ ਨੇ ਗੋਲੀ ਚਲਾਈ ਤੇ ਉਸ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਹੋਰ ਮੁੰਡੇ ਵੀ ਜਿਹੜੇ ਗ੍ਰਿਫਤਾਰ ਕੀਤੇ ਗਏ ਸੀਗੇ, ਪਰ ਇਸੇ ਨੂੰ ਐਜ਼ ਅ ਸੈਕੰਡ ਸਸਪੈਕਟ ਆਇਡੈਂਟੀਫਾਈ ਕੀਤਾ ਗਿਆ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਬਾਕੀ ਕੁੱਟਮਾਰ ਦੇ ਵਿੱਚ ਸ਼ਾਮਲ ਹੋ ਸਕਦੇ ਆ। ਕਰਮਨ ਸੰਧੂ ਜਿਹੜਾ 21 ਸਾਲਾਂ ਦਾ ਹੁਣ ਦੱਸਿਆ ਆ, ਕਹਿੰਦੇ ਵੀ ਉੱਥੋਂ ਬਾਅਦ ਪਹਿਲਾਂ ਤਾਂ ਉੱਥੋਂ ਨਿਕਲ ਗਿਆ ਸੀਗਾ, ਉਹਨੇ ਸੀਨ ਤੋਂ ਜਿਹੜਾ ਉਹ ਭੱਜ ਗਿਆ, ਪਰ ਬਾਅਦ ਦੇ ਵਿੱਚ ਉਸ ਨੂੰ ਕਸਟਡੀ 'ਚ ਲੈ ਲਿਆ ਗਿਆ ਸੀ। ਉੱਥੇ ਜਿਹੜੇ ਮਿਸਟਰ ਗਾਂਧੀ ਆ, ਉਹਨਾਂ ਨੇ ਅਮਰ ਗਾਂਧੀ ਜਿਹੜੇ ਆ, ਉਹਨਾਂ ਨੇ ਉੱਥੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਜੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਆ। ਹੁਣ ਜਿਹੜੀ ਜਾਣਕਾਰੀ ਇਹੀ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਅੱਜ ਜਿਹੜਾ ਕਰਮਨ ਸੰਧੂ ਆ 21 ਸਾਲਾਂ ਦਾ ਮੁੰਡਾ ਆ, ਉਸ ਨੂੰ ਅਟੈਂਪਟਡ ਮਰਡਰ ਚਾਰजेस ਦੇ ਉੱਤੇ ਜਿਹੜਾ ਆ ਸ਼ਾਇਦ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਦੋਂ ਉਹਨੂੰ ਕਸਟਡੀ 'ਚ ਲਿਆ ਸੀ ਉਦੋਂ ਉਸ ਨੂੰ ਅਟੈਂਪਟਡ ਮਰਡਰ ਚਾਰजेस ਦੇ ਆਧਾਰ ਦੇ ਉੱਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਅੱਜ ਉਸ ਦੀ ਅਰੇਂਜਮੈਂਟ ਹੋਣੀ ਆ, ਅਦਾਲਤ ਵਿੱਚ ਜੱਜ ਮੂਹਰੇ ਪੇਸ਼ ਕੀਤਾ ਜਾਊਗਾ। ਫਿਰ ਉਹ ਦੱਸਣਗੇ ਵੀ ਕੀ ਇਹਦੀ ਬੇਲ ਜਾਂ ਬੌਂਡ ਕੋਈ ਰੱਖਿਆ ਜਾਊਗਾ ਜਾਂ ਇਸ ਨੂੰ ਬਗੈਰ ਬੇਲ ਤੋਂ ਹੀ ਅੰਦਰ ਰੱਖਿਆ ਜਾ ਸਕਦਾ ਆ। ਸੋ ਕਿਉਂਕਿ ਇਕੱਲਾ ਇਹੀ ਨਹੀਂ ਵੀ ਇਹਨੇ ਇੱਕ ਦੂਜੇ ਮੁੰਡੇ ਦੇ ਉੱਤੇ ਗੋਲੀ ਚਲਾਈ ਆ, ਇੱਕ ਪਬਲਿਕ ਦੀ ਜਿਹੜੀ ਜਾਨ ਖਤਰੇ ਦੇ ਵਿੱਚ ਇਹਦੇ ਇਸ ਗੈਰ ਜ਼ਿੰਮੇਵਾਰਾਨਾ ਗੋਲੀ ਚਲਾ ਕੇ ਜਿਹੜੀ ਕੀਤੀ ਆ, ਉਹ ਵੀ ਆਈ ਥਿੰਕ ਇਸ ਨੂੰ ਨਾਲ ਆਧਾਰ ਬਣਾ ਕੇ ਅੱਗੇ ਜਿਹੜੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਆ। ਸੋ ਇਹ ਹੁਣ ਲੇਟੈਸਟ ਅਪਡੇਟ ਇਹੀ ਆ। ਜਿਹੜੇ ਦੋ ਮੁੰਡੇ ਆ ਜ਼ਖਮੀ ਹਾਲਾਤ 'ਚ ਸੀਗੇ, ਉਹ ਸਰਵਾਈਵ ਕਹਿੰਦੇ ਵੀ ਕਰ ਜਾਣਗੇ। ਪਹਿਲਾਂ ਕ੍ਰਿਟੀਕਲ ਕੰਡੀਸ਼ਨ ਦੱਸੀ ਜਾਂਦੀ ਸੀਗੀ, ਕਹਿੰਦੇ ਵੀ ਹੁਣ ਕੰਡੀਸ਼ਨ ਕ੍ਰਿਟੀਕਲ ਨਹੀਂ ਹੈਗੀ, ਠੀਕ ਤਾਂ ਉਹ ਹੋਣਗੇ, ਪਰ ਅਜੇ ਤੱਕ ਉਹਨਾਂ ਨੇ ਉਹਨਾਂ ਦੋਨਾਂ ਦੇ ਜਿਹੜੇ ਨਾਮ ਨਹੀਂ ਨਸ਼ਰ ਕੀਤੇ ਕਿਉਂਕਿ ਜ਼ੇਰੇ ਇਲਾਜ ਦੱਸੇ ਜਾ ਰਹੇ ਆ। ਜਿੱਦਾਂ ਹੀ ਸ਼ੈਰਿਫ ਡਿਪਾਰਟਮੈਂਟ ਉਹ ਨਾਮ ਦੱਸੇਗੀ ਤੇ ਫਿਰ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸ਼ੇਅਰ ਜਿਹੜਾ ਉਹ ਕਰ ਸਕਦੇ ਆ, ਤੇ ਉਹਨਾਂ ਵਿੱਚੋਂ ਦੇਖੋ ਕਿਹਦੇ ਉੱਤੇ ਜਿਹੜੇ ਚਾਰजेस ਆ ਉਹ ਲੱਗਦੇ, ਕਿਉਂਕਿ ਇੱਕ ਨੇ ਜਿਹੜੀ ਉੱਚੋਂ ਗੋਲੀ ਚਲਾਈ ਆ, ਲੱਗਦਾ ਵੀ ਉਹਦੇ ਉੱਤੇ ਵੀ ਜਿਹੜੇ ਚਾਰजेस ਆ ਉਹ ਲੱਗ ਸਕਦੇ ਆ। ਸੋ ਇਹਨਾਂ ਦੀ ਇਸ ਕਾਂਡ ਦੇ ਕਰਕੇ ਜਿਹੜਾ ਬਹੁਤ ਹੀ ਵਧੀਆ ਦਿਨ ਜਿਹੜਾ ਚੱਲ ਰਿਹਾ ਸੀ, ਉਹਦੇ ਉੱਤੇ ਇੱਕ ਛੋਟਾ ਜਿਹਾ ਕਾਲਾ ਦਾਗ ਜਿਹੜਾ ਜ਼ਰੂਰ ਇਹਨਾਂ ਦੀ ਜਿਹੜੀ ਗੈਰ ਜ਼ਿੰਮੇਵਾਰਾਨਾ ਇਹ ਹਰਕਤ ਨੇ ਜਿਹੜਾ ਉਹ ਜ਼ਰੂਰ ਲਾਇਆ ਆ। ਪਰ ਓਵਰਆਲ ਨਗਰ ਕੀਰਤਨ ਨੂੰ, ਉੱਥੇ ਸਾਰੇ ਕੁਛ ਨੂੰ ਕੋਈ ਫਰਕ ਨਹੀਂ ਆ। ਆਲਰੇਡੀ ਅਗਲੇ ਸਾਲ ਦੇ ਲਈ 31 ਮਾਰਚ ਨੂੰ ਉੱਥੇ ਨਗਰ ਕੀਰਤਨ ਆ ਉਹ ਅਨਾਊਂਸ ਕਰ ਦਿੱਤਾ ਗਿਆ ਆ ਵੀ ਅਸੀਂ ਇੱਦਾਂ ਹੀ ਜਿਹੜੇ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਅਗਲੇ ਸਾਲ ਵੀ ਨਗਰ ਕੀਰਤਨ ਆ ਉਸ ਨੂੰ ਸਜਾਵਾਂਗੇ। ਤੇ ਅਜਿਹੇ ਜਿਹੜੇ ਸ਼ਰਾਰਤੀ ਆ ਉਹਨਾਂ ਨੂੰ ਇਹ ਆ ਵੀ ਭਾਈ ਮੁੱਖ ਧਾਰਾ ਦੇ ਵਿੱਚ ਆਓ, ਆਪਣੇ ਆਪ ਨੂੰ ਠੀਕ ਕਰੋ। ਲੋਕ ਜਿਹੜੇ ਉਹ ਮਿਲ ਕੇ ਉਹਨਾਂ ਨੂੰ ਸਮਝਾਉਣ ਵੀ, ਜਿਹੜੇ ਨਹੀਂ ਸਮਝਦੇ ਜੇ ਤੁਸੀਂ ਇਹੀ ਕੰਮ ਕਰਨੇ ਆ ਤਾਂ ਫਿਰ ਤੁਸੀਂ ਅਜਿਹੇ ਇਕੱਠਾਂ ਤੋਂ ਜਿਹੜਾ ਦੂਰ ਰਹਿਣ ਦੀ ਖੇਚਲ ਕਰੋ। ਜੀ ਬਿਲਕੁਲ। ਸੋ ਪਰ ਇਹ ਸਾਰੇ ਕਾਸੇ ਜਿਹੜਾ ਅਮਰੀਕਨ ਮੀਡੀਆ ਆ ਉਹਨਾਂ ਨੇ ਬਿਲਕੁਲ ਕਲੀਅਰਲੀ ਕਹਿ ਦਿੱਤਾ ਆ ਵੀ ਇਸ ਸ਼ੂਟਿੰਗ ਦੇ ਵਿੱਚ ਉਹ ਪਰੇਡ ਹੀ ਲਿਖਦੇ ਆ, ਆਪਾਂ ਨਗਰ ਕੀਰਤਨ ਕਹਿੰਦੇ ਆ, ਵੀ ਕਿਸੇ ਦਾ ਵੀ ਪਰੇਡ ਦਾ, ਨਗਰ ਕੀਰਤਨ ਦਾ, ਪ੍ਰਬੰਧਕਾਂ ਦਾ, ਵਲੰਟੀਅਰਾਂ ਦਾ, ਸੇਵਾਦਾਰਾਂ ਦਾ ਕੋਈ ਲੈਣਾ ਦੇਣਾ ਸੀ। ਇਹ ਦੋਨੋਂ ਜਾਣੇ ਆਪਸ ਦੇ ਵਿੱਚ ਇਹਨਾਂ ਨਾਲ ਹੋਈ ਹੈ ਗੱਲਬਾਤ, ਤੇ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀਗੇ। ਸੋ ਇਹ ਉਹਨਾਂ ਨੇ ਕਲੀਅਰ ਕੀਤਾ ਹੈ ਵੀ ਕਿ ਕੁਛ ਵੀ ਪਰੇਡ ਦਾ ਲੈਣਾ ਦੇਣਾ ਨਹੀਂ। ਇਸੇ ਕਰਕੇ ਉੱਥੇ ਦੇ ਮੇਅਰ, ਸ਼ੈਰਿਫ ਡਿਪਾਰਟਮੈਂਟ ਦੇ ਹੈੱਡ ਸਾਰਿਆਂ ਨੇ ਰਲ ਕੇ ਅਨਾਊਂਸ ਕੀਤਾ ਵੀ ਅਗਲੇ ਸਾਲ ਨਗਰ ਕੀਰਤਨ ਇਸੇ ਤਰ੍ਹਾਂ ਹੀ ਹੋਵੇਗਾ। ਸੋ ਜਿਹੜੀਆਂ ਇਦਾਂ ਦੀ ਇਨਸੀਡੈਂਟਸ ਆ ਉਹ ਸਿੱਖਾਂ ਨੂੰ ਡੈਟਰ ਨਹੀਂ ਕਰਨਗੀਆਂ ਹੋਰ ਪ੍ਰੋਗਰਾਮ ਕਰਨ ਤੋਂ। ਇੱਕ ਗੱਲ ਜ਼ਰੂਰ ਆ, ਉਹਨਾਂ ਨੇ ਕਿਹਾ ਵੀ ਜਿਹੜੀ ਸਿਕਿਉਰਿਟੀ ਫਰਮ ਹਾਇਰ ਕੀਤੀ ਸੀ ਉਹ ਬਿਲਕੁਲ ਵਧੀਆ ਸਰਵਿਸ ਕਰ ਰਹੀ ਸੀ, ਪਰ ਕਿਉਂਕਿ ਜਿਸ ਤਰ੍ਹਾਂ ਸਿੱਖਾਂ ਦੇ ਗੁਰੂ ਘਰ 'ਚ ਹੁੰਦਾ ਹੀ ਆ ਵੀ ਆਪਾਂ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਗਨ ਵਗੈਰਾ ਲਈ, ਇਸ ਕਰਕੇ ਉਹ ਨਹੀਂ ਲੈ ਸਕਦੇ ਸੀ, ਉਹਨਾਂ ਨੇ ਨਹੀਂ ਲਈ ਹੈਗੀ, ਤੇ ਨਾ ਹੀ ਕਦੇ ਕਿਸੇ ਗੁਰੂ ਘਰ 'ਚ ਵਾਪਰਿਆ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ ਤੇ ਘਰਾਂ ਦੀਆਂ ਪ੍ਰਾਈਸਿਸ ਨੂੰ ਲੈ ਕੇ
ਕਹਿੰਦੇ ਵੀ ਘਰਾਂ ਦੀਆਂ ਪ੍ਰਾਈਸਿਸ ਕੂਲ ਡਾਊਨ ਹੋਣੀਆਂ ਹੋਰ ਸ਼ੁਰੂ ਹੋ ਗਈਆਂ ਆ। ਜਨਵਰੀ ਮਹੀਨੇ ਤੋਂ ਲੈ ਕੇ ਕਈ ਸ਼ਹਿਰਾਂ ਦੇ ਵਿੱਚ ਜੋ ਘਰਾਂ ਦੀਆਂ ਪ੍ਰਾਈਸਿਸ ਆ ਕਾਫੀ ਜ਼ਿਆਦਾ ਡਿੱਗ ਪਈਆਂ ਹੈਗੀਆਂ। S&P ਕੇਸ ਸ਼ਿਲਰ ਜੋ ਇਹ ਕੰਪਨੀ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਆ। ਜਿਹੜੇ ਏਰੀਏ ਦੇ ਵਿੱਚ ਜੇ ਕੈਲੀਫੋਰਨੀਆ ਦੀ ਆਪਾਂ ਗੱਲਬਾਤ ਕਰਦੇ ਜਾਈਏ ਘਰਾਂ ਦੀਆਂ ਪ੍ਰਾਈਸਿਸ ਡਿੱਗੀਆਂ ਆ ਉਹਨਾਂ ਦੇ ਵਿੱਚ ਸੈਨ ਫਰਾਂਸਿਸਕੋ, ਸੈਨ ਡੀਗੋ ਵਾਲਾ ਸਾਰਾ ਏਰੀਆ ਤੇ ਸਿਆਟਲ ਦੇ ਵਿੱਚ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਘਰਾਂ ਦੀਆਂ ਪ੍ਰਾਈਸਿਸ ਕਾਫੀ ਡਾਊਨ ਗਈਆਂ ਆ। ਓਵਰਆਲ ਜਨਵਰੀ ਮਹੀਨੇ 'ਚ ਨੈਸ਼ਨਲੀ ਕਹਿੰਦੇ 3.8% ਅਪ ਗਈਆਂ ਆ। S&P ਕੋਰ ਲੌਜਿਕ ਕੇਸ ਸ਼ਿਲਰ ਜੋ US ਨੈਸ਼ਨਲ ਹੋਮ ਪ੍ਰਾਈਸ NSA ਇੰਡੈਕਸ ਦੇ ਮੁਤਾਬਕ, ਪਰ ਪਿਛਲੇ ਦਸੰਬਰ ਨਾਲੋਂ ਡਾਊਨ ਹੈਗੀਆਂ ਆ। 7 ਮਹੀਨੇ ਲਗਾਤਾਰ ਹੋ ਗਏ ਆ ਜਦੋਂ ਤੋਂ ਹੀ ਘਰਾਂ ਦੀਆਂ ਪ੍ਰਾਈਸਾਂ ਡਾਊਨ ਜਾ ਰਹੀਆਂ ਹੈਗੀਆਂ ਕਿਉਂਕਿ ਇੰਟਰਸਟ ਰੇਟ ਕਾਫੀ ਵੱਧ ਗਏ ਆ। 3 ਲੱਖ ਤੋਂ ਵੱਧ ਲੋਕ IT ਇੰਡਸਟਰੀ ਦੇ ਵਿੱਚ ਲੇ ਆਫ ਹੋ ਗਏ ਆ। ਈਵਨ ਮਾਈਕਰੋਸਾਫਟ ਵਰਗੀ ਕੰਪਨੀ ਵੀ ਜਿਹੜੀ ਆ ਲੇ ਆਫ ਅਨਾਉਂਸ ਕਰਨ ਜਾ ਰਹੀ ਹੈ, ਜਿਹੜਾ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਦਾਂ ਦੀ ਵੱਡੀ ਕੰਪਨੀ ਵੀ ਜਿਹੜੀ ਆ ਲੇ ਆਫ ਕਰ ਦਊਗੀ। ਇਸ ਤੋਂ ਬਿਨਾਂ ਹੁਣ ਹੋਰ ਸੈਕਟਰਸ ਦੇ ਵਿੱਚ ਵੀ ਰੀਟੇਲ 'ਚ, ਮੂਵੀ ਇੰਡਸਟਰੀ 'ਚ, ਡਿਜ਼ਨੀ 'ਚ ਵੀ ਆਪਾਂ ਦੱਸਿਆ ਸੀ ਵੀ 7000 ਲੋਕਾਂ ਨੂੰ ਲੇ ਆਫ ਹੋਣ ਜਾ ਰਹੇ ਆ। ਸੋ ਹੁਣ ਜਿਹੜੀ ਆ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਇੰਨੀ ਵੱਡੀ ਗਿਣਤੀ 'ਚ ਜਿਹੜੀ ਲੇ ਆਫ ਹੋਈ ਆ ਇਹਦਾ ਸਾਰਾ ਕਾਸੀ ਦਾ ਅਸਰ ਘਰਾਂ ਦੇ ਉੱਤੇ, ਕਾਰਾਂ ਦੇ ਉੱਤੇ, ਰੀਟੇਲ ਹਰ ਇੱਕ ਚੀਜ਼ ਦੇ ਉੱਤੇ ਪੈਣਾ ਹੀ ਆ। ਸੋ ਮੋਸਟਲੀ ਜਿਹੜੇ ਮੈਜੋਰਟੀ 'ਚ ਇਸ ਟਾਈਮ ਦੇ ਉੱਤੇ ਜੋ ਇਕੋਨੋਮਿਸਟ ਆ ਉਹ ਕਹਿ ਰਹੇ ਆ ਵੀ ਅਸੀਂ ਆਲਰੇਡੀ ਰਿਸੈਸ਼ਨ ਦੇ ਵਿੱਚ ਚਲੇ ਗਏ ਹੈਗੇ ਆ ਕਿਉਂਕਿ ਜਿਹੜੀ ਹਰ ਚੀਜ਼ ਦੀ ਪ੍ਰਾਈਸਿਸ ਇੰਨੀ ਜ਼ਿਆਦਾ ਕੀਮਤਾਂ ਵੱਧ ਗਈਆਂ ਆ, ਲੋਕਾਂ ਲਈ ਅਫੋਰਡ ਕਰਨਾ ਬਹੁਤ ਔਖਾ ਹੋ ਗਿਆ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਇਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਹੈ। ਅੱਗੇ ਪਤਾ ਨਹੀਂ ਹੋਰ ਸਥਿਤੀ ਕਿੱਦਾਂ ਦੀ ਜਿਹੜੀ ਉਹ ਰਹਿਣੀ ਆ। ਸੋ ਇਹ ਸੁਜੈਸ਼ਨ ਉਹ ਤਾਂ ਹਰ ਵੇਲੇ ਹੀ ਜਿਹੜੀ ਹੈ ਹਰਜੋਤ ਸਿੰਘ ਜੀ ਕਾਰਗਰ ਹੀ ਹੁੰਦੀ ਆ ਵੀ ਭਾਈ ਮਾੜੇ ਸਮੇਂ ਦੇ ਲਈ ਜਿਹੜੀ ਉਹ ਤਿਆਰੀ ਤੁਹਾਨੂੰ ਕਰਕੇ ਬੱਚਤ ਵਗੈਰਾ ਕਰਕੇ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਹੁੰਦੀ ਆ। ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਵੱਲ ਨੂੰ ਆ ਤੇ ਅੱਜ ਜੇ ਤੁਸੀਂ ਥੋੜਾ ਇੰਸ਼ੋਰੈਂਸ ਨੂੰ ਲੈ ਕੇ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਜੇ ਤੁਸੀਂ ਕਰੋ ਵੀ ਅੱਜ ਕਿਹੜੀ ਖਾਸ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਚਰਚਾ ਕਰੋਗੇ? ਆਪਾਂ ਹੈਲਥ ਦੀ ਕਰ ਦਿੰਦੇ ਕਿਉਂਕਿ ਥੋੜੇ ਦਿਨ ਰਹਿੰਦੇ ਹੈਗੇ ਆ। ਠੀਕ ਹੈ। ਹੈਲਥ ਇੰਸ਼ੋਰੈਂਸ ਜਿਹੜੇ ਕੈਲੀਫੋਰਨੀਆ ਜਿਨ੍ਹਾਂ ਨੇ ਕਵਰਡ ਕੈਲੀਫੋਰਨੀਆ ਲੈਣੀ ਆ, ਜੇ ਮਿਸ ਵੀ ਕਰ ਗਏ ਹੈਗੇ ਆ, ਇੱਕ ਵਾਰੀ ਫਿਰ ਦੱਸ ਦਈਏ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਬਿਜ਼ਨਸ ਦੇ ਵਿੱਚ ਹੈਗੀ ਆ। ਸਾਨੂੰ 31 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਸਾਡੇ 2 ਆਫਿਸਿਸ ਆ, ਇੱਕ ਸੈਨੋਜ਼ੇ, ਇੱਕ ਫ੍ਰਿਜ਼ਨੋ ਦੇ ਵਿੱਚ। ਪਰ ਅੱਜ ਕੱਲ੍ਹ ਮੋਸਟਲੀ ਸਾਰਾ ਕੰਮ ਆਨਲਾਈਨ ਹੋ ਜਾਂਦਾ ਆ, ਫੈਕਸ ਦੇ ਰਾਹੀਂ, WhatsApp, ਈਮੇਲ। ਸੋ ਇਹ ਬਹੁਤ ਈਜ਼ੀ ਹੁੰਦਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀ ਹੈਲਥ ਇੰਸ਼ੋਰੈਂਸ ਨਹੀਂ ਕਰਾਈ, ਉਹ ਕਰਾ ਲੈਣੀ ਚਾਹੀਦੀ ਆ, ਕਾਫੀ ਸਬਸਿਡੀ ਮਿਲਦੀ ਆ। ਜਾਂ ਜਿਨ੍ਹਾਂ ਦੀ ਆਲਰੇਡੀ ਚੱਲ ਰਹੀ ਹੈਗੀ ਆ, ਕਿਉਂਕਿ ਹੁਣ ਤੁਸੀਂ ਜਦੋਂ ਟੈਕਸ ਭਰ ਰਹੇ ਆ ਇਨਕਮ ਚੇਂਜ ਹੁੰਦੀ ਆ, ਉਹ ਜ਼ਰੂਰ ਅਪਡੇਟ ਕਰ ਲਓ। ਸਾਡੇ ਆਫਿਸ ਦੇ ਵਿੱਚ ਲਾਇਸੈਂਸਡ ਪ੍ਰੋਫੈਸ਼ਨਲ ਬੰਦੇ ਹੈਗੇ ਆ, ਪੂਰੀ ਤਰ੍ਹਾਂ ਜਿਹੜੀ ਆ ਤੁਹਾਡੀ ਉਹ ਹੈਲਪ ਕਰਨਗੇ। ਬਹੁਤ ਸਾਰੇ ਲੋਕ ਨਵੇਂ ਵੀ ਆਉਂਦੇ ਆ। ਸੋ ਅਪ੍ਰੈਲ 11 ਉਹਨਾਂ ਨੇ ਡੇਟ ਦੱਸੀ ਹੈਗੀ ਕਿਉਂਕਿ ਜਦੋਂ ਐਮਰਜੈਂਸੀ ਕਈ ਕਾਉਂਟੀਜ਼ ਦੇ ਵਿੱਚ ਡਿਕਲੇਅਰ ਕੀਤੀ ਗਈ ਸੀ ਗਵਰਨਰ ਤੋਂ, ਉਸ ਕਰਕੇ ਜਿਹੜੀਆਂ ਡੇਟਸ ਇਹ ਵਧਾ ਦਿੱਤੀਆਂ ਗਈਆਂ ਸੀ। ਨਹੀਂ ਤਾਂ ਯੂਜ਼ਲੀ ਜਨਵਰੀ 31 ਹੁੰਦੀ ਆ ਲਾਸਟ ਡੇਟ ਅਪਲਾਈ ਕਰਨ ਦੀ, ਪਰ ਉਹਨਾਂ ਨੇ ਕਿਉਂ ਫਲੱਡਿੰਗ ਕਰਕੇ, ਮੀਂਹ ਕਰਕੇ ਐਮਰਜੈਂਸੀ ਡਿਕਲੇਅਰ ਕੀਤੀ ਸੀ ਤਾਂ ਅਪ੍ਰੈਲ 11 ਤੱਕ ਤੁਸੀਂ ਜਿਨ੍ਹਾਂ ਨੇ ਨਹੀਂ ਕਦੇ ਅਪਲਾਈ ਕੀਤਾ ਉਹ ਅਪਲਾਈ ਕਰ ਸਕਦੇ। ਜਾਂ ਕਿਸੇ ਨੇ ਕਈ ਵਾਰੀ ਕੀ ਹੁੰਦਾ ਲੈ ਲੈਂਦੇ ਆ, ਜਾਂਦੇ ਨਹੀਂ, ਜਦੋਂ ਡਾਕਟਰ ਦੇ ਜਾਂਦੇ ਡਾਕਟਰ ਉਹ ਪਲਾਨ ਨਹੀਂ ਲੈਂਦਾ, ਹਜੇ ਵੀ ਤੁਸੀਂ ਜਿਹੜੀ ਉਹ ਪਲਾਨ ਵਗੈਰਾ ਜੇ ਤੁਹਾਡੀ ਇਨਕਮ ਚੇਂਜ ਆ ਕੁਛ ਉਹ ਲੈ ਸਕਦੇ ਆ। ਇਸ ਤੋਂ ਬਿਨਾਂ ਅਪ੍ਰੈਲ 11 ਤੋਂ ਬਾਅਦ ਵੀ ਕੈਲੀਫੋਰਨੀਆ ਦੇ ਵਿੱਚ ਜੇ ਕੋਈ ਵੀ ਮੂਵ ਹੁੰਦਾ ਹੈਗਾ ਆ, ਚਾਹੇ ਤੁਸੀਂ ਇੰਡੀਆ ਤੋਂ ਆਉਂਦੇ ਆ, ਹੋਰ ਕਿਸੇ ਮੁਲਕ ਤੋਂ ਆਉਂਦੇ ਆ, ਕਿਸੇ ਹੋਰ ਸਟੇਟ ਤੋਂ ਮੂਵ ਹੁੰਦੇ ਆ, ਤਾਂ ਵਿਦਿਨ 30 ਡੇਜ਼ ਉਹ ਤੁਸੀਂ ਇੰਸ਼ੋਰੈਂਸ ਲੈ ਸਕਦੇ ਆ। ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਚੇਂਜ ਹੁੰਦੀ ਆ, ਮੈਰਿਡ ਹੋ ਜਾਂਦੇ ਆ, ਬੱਚਾ ਹੋ ਜਾਂਦਾ, ਤਦ ਵੀ ਜਿਹੜੀ ਆ ਉਹ ਤੁਸੀਂ ਕਰਵਾ ਸਕਦੇ ਆ। ਬਹੁਤ ਵਾਰੀ ਜਿਹੜੀਆਂ ਚੇਂਜਸ ਹੁੰਦੀਆਂ ਤੁਹਾਡੀ ਲਾਈਫ ਦੇ ਵਿੱਚ ਉਹ ਤੁਸੀਂ ਉਸ ਟਾਈਮ ਦੇ ਉੱਤੇ ਕਰਵਾ ਸਕਦੇ ਹੈਗੇ ਆ। ਸੋ ਕਿਸੇ ਵੀ ਜਿਹੜੇ ਸਰੋਤੇ ਜਿੰਨੇ ਵੀ ਸਾਡੇ ਸੁਣ ਰਹੇ ਆ, ਜਦੋਂ ਵੀ ਤੁਸੀਂ ਟੈਕਸ ਭਰਨ ਜਾਂਦੇ ਆ ਤੁਹਾਨੂੰ 1095 ਫਾਰਮ ਦੀ ਜ਼ਰੂਰਤ ਹੁੰਦੀ ਹੈਗੀ ਆ। ਉਹ ਉਹਨਾਂ ਨੇ ਜਨਵਰੀ ਮਹੀਨੇ 'ਚ ਸਟੇਟ ਆਫ ਕੈਲੀਫੋਰਨੀਆ ਨੇ ਮੇਲ ਕਰ ਦਿੱਤੇ ਸੀ, ਪਰ ਬਹੁਤ ਵਾਰ ਆਪਾਂ ਮਿਸਪਲੇਸ ਕਰ ਜਾਂਦੇ ਆ ਜਾਂ ਧਿਆਨ ਨਹੀਂ ਦੇਖਦੇ ਵੀ ਖਰੇ ਜੰਕ ਮਿਲੀ ਆ, ਸਿੱਟ ਦਿੰਦੇ ਆ। ਤੇ ਉਹ ਵੀ ਜੇ ਕਿਉਂਕਿ ਉਹ ਤੋਂ ਬਿਨਾਂ ਤੁਹਾਡਾ ਟੈਕਸ ਨਹੀਂ ਭਰ ਹੋਣਾ, ਤੇ ਜਿਨ ਨਹੀਂ ਕਰਵਾਈ ਤੇ ਉਹਨਾਂ ਨੂੰ ਪਲਾਂਟੀ ਦੇਣੀ ਪੈਂਦੀ ਆ।
ਉਹ ਤੁਸੀਂ ਫਾਰਮ ਜਿਹੜਾ ਆ ਉਹ ਸਾਡੇ ਆਫਿਸ ਕਾਲ ਕਰਕੇ ਲੈ ਸਕਦੇ ਹੋ, ਜਾਂ ਜਿਹੜੇ ਤੁਹਾਡੇ ਕੋਈ ਵੀ ਇੰਸ਼ੋਰੈਂਸ ਏਜੰਟ ਹੈਗੇ ਉਹਨਾਂ ਤੋਂ ਵੀ ਲੈ ਸਕਦੇ ਆ। ਸੋ ਇਸ ਵਾਰੀ ਇੱਕੋ ਹੀ ਫਾਰਮ ਦੀ ਜ਼ਰੂਰਤ ਆ ਜਦੋਂ ਤੁਸੀਂ ਟੈਕਸ ਭਰਨਾ। ਬਹੁਤ ਵਾਰ ਜੀ 3895 ਦੀ ਵੀ ਮੰਗਦੇ ਆ, ਕਿਉਂਕਿ ਸਟੇਟ ਵੱਲੋਂ ਪਿਛਲੇ ਸਾਲ ਕੋਈ ਸਬਸਿਡੀ ਨਹੀਂ ਦਿੱਤੀ ਗਈ ਸੀ। ਇਸ ਕਰਕੇ 3895 ਫਾਰਮ ਨਹੀਂ, ਇੱਕ ਹੀ ਫਾਰਮ ਤੁਹਾਨੂੰ ਚਾਹੀਦਾ 1095 ਏ, ਤੇ ਉਹ ਜਿਹੜਾ ਤੁਸੀਂ ਫਾਰਮ ਆ ਉਹ ਤੁਸੀਂ ਲਿਜਾ ਕੇ ਜਿਹੜਾ ਆਪਣਾ ਟੈਕਸ ਭਰ ਸਕਦੇ ਹੋ। ਇਸ ਤੋਂ ਬਿਨਾ ਜਿਹੜਾ ਮੈਡੀਕੇਅਰ ਵਾਲਾ ਆ ਉਹ ਅਸੀਂ ਰਾਜਕਨਵੀਰ ਸਿੰਘ ਜੀ ਦੇਖਿਆ ਵੀ ਪਿਛਲੇ ਕਈ ਮਹੀਨਿਆਂ ਤੋਂ ਸਾਨੂੰ ਬਹੁਤ ਵੱਡੀ ਗਿਣਤੀ 'ਚ ਕਾਲਾਂ ਆਉਂਦੀਆਂ ਆਲ ਓਵਰ USA, ਕਿਉਂਕਿ ਆਪਾਂ ਮੈਡੀਕੇਅਰ ਪੂਰੇ USA ਦੇ ਵਿੱਚ ਕਰਦੇ ਹਾਂ। ਬੜਾ ਅਨਫੋਰਚੂਨੇਟ ਪਾਰਟ ਆ, ਆਪਣੇ ਜਿਹੜੇ 65 ਸਾਲ ਤੋਂ ਉੱਤੇ ਜਿੰਨੇ ਵੀ ਭੈਣ ਭਰਾ ਹੋ ਜਾਂਦੇ ਆ, ਉਹਨਾਂ ਦੇ ਜਿਹੜੇ ਬੱਚੇ ਕਈ ਮੈਂ ਦੇਖਿਆ ਕਾਫੀ ਡਾਕਟਰ ਤੱਕ ਵੀ, ਇੰਜੀਨੀਅਰ ਤੱਕ ਵੀ, ਵੈਲ ਐਜੂਕੇਟਡ ਵੀ ਹੋ ਜਾਂਦੇ, ਪਰ ਹੈਲਪ ਨਹੀਂ ਕਰਦੇ ਹੈਗੇ ਉਹਨਾਂ ਦੀ ਕਿਸੇ ਤਰ੍ਹਾਂ ਦੀ, ਕਿਹੜੀ ਇੰਸ਼ੋਰੈਂਸ ਚਾਹੀਦੀ ਆ, ਕਿਹੜੀ ਤੁਹਾਡੀ ਮਿਸਿੰਗ ਹੈਗੀ ਆ। ਹਰ ਕੋਈ ਜਿਹੜਾ ਬਿਜੀ ਹੈਗਾ। ਸੋ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਕਿਉਂਕਿ ਉਹ ਕੰਪਲੀਕੇਟਡ ਬਹੁਤ ਆ ਜਿਹੜਾ ਮੈਡੀਕੇਅਰ ਦਾ ਬਿਜ਼ਨਸ ਆ। ਮੈਡੀਕੇਅਰ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ ਤੇ ਫਿਰ ਤੁਹਾਨੂੰ ਮੈਡੀਕੇਅਰ ਮਿਲਦਾ ਹੈਗਾ ਆ, 40 ਕੁਆਟਰ ਤੁਹਾਡੇ ਪੂਰੇ ਹੋਏ ਹੁੰਦੇ ਹੈਗੇ ਆ, ਫਿਰ ਤੁਹਾਨੂੰ ਪੈਨਸ਼ਨ ਲੱਗ ਜਾਂਦੀ ਆ। ਤੇ ਉਹਦੇ ਵਿੱਚ ਕੀ ਆ ਵੀ ਪਾਰਟ ਏ ਆ, ਪਾਰਟ ਬੀ ਆ, ਹਸਪਤਾਲ ਕਿੱਥੇ ਕਵਰ ਹੋਣਾ, ਡਾਕਟਰ ਕਿੱਥੇ ਕਵਰ ਹੋਣਾ, ਮੈਡੀਸਨ ਕਿੱਥੇ ਮਿਸਿੰਗ ਆ, ਪਾਰਟ ਸੀ ਚਾਹੀਦਾ ਆ, ਪਾਰਟ ਡੀ ਚਾਹੀਦਾ, ਜਾਂ ਤੁਹਾਨੂੰ ਮੈਡੀਕੇਅਰ ਸਪਲੀਮੈਂਟਲ ਇੰਸ਼ੋਰੈਂਸ ਚਾਹੀਦੀ ਆ। ਜੇ ਸਪਲੀਮੈਂਟਲ ਇੰਸ਼ੋਰੈਂਸ ਉਹਦੇ ਵਿੱਚ ਵੀ ਹਜ਼ਾਰਾਂ ਦੇ ਹਿਸਾਬ ਨਾਲ ਵੱਖ-ਵੱਖ ਏਰੀਏ ਦੇ ਵਿੱਚ ਕੰਪਨੀਆਂ, ਕਿਹੜੀ ਕੰਪਨੀ ਕਿਹੜੇ ਡਾਕਟਰ ਉਹ ਲੈਂਦੇ ਆ ਜਾਂ ਨਹੀਂ ਲੈਂਦੇ, ਕਾਫੀ ਲੰਮਾ ਜਿਹੜਾ ਪ੍ਰੋਸੈਸ ਆ। ਇਸ ਤੋਂ ਬਿਨਾਂ ਕਿਵੇਂ ਮੈਡੀਕੇਅਰ ਅਪਲਾਈ ਕਰਨਾ ਆ, ਬਹੁਤ ਵਾਰ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ। ਸਿਕਿਉਰਿਟੀ ਤੋਂ ਕਾਲ ਆਉਂਦੀ ਹੈ, ਜੰਕ ਮੇਲ ਇੰਨੀਆਂ ਆਉਂਦੀਆਂ ਤੁਹਾਡੇ, ਜਿੱਦਾਂ ਭਰ ਦਿੰਦੇ। ਜਦੋਂ ਤੁਸੀਂ 65 ਸਾਲਾਂ ਦੇ ਹੋਣ ਵਾਲੇ ਹੁੰਦੇ ਆ, 90 ਕੁ ਦਿਨਾਂ 'ਚ ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤੁਹਾਨੂੰ 100 ਤੋਂ ਵੱਧ ਲੈਟਰ ਆਉਣੇ ਸ਼ੁਰੂ ਹੋ ਜਾਂਦੇ, ਬੰਦਾ ਕਨਫਿਊਜ਼ ਬਹੁਤ ਹੋ ਜਾਂਦਾ ਹੈ। ਸੋ ਉਹ ਉਸ ਮਾਮਲੇ 'ਚ ਸਾਡੇ ਸਟਾਫ ਜਿਹੜਾ ਹੈ ਬੜਾ ਪ੍ਰੋਫੈਸ਼ਨਲ ਆ, ਪੂਰਾ ਵੈਲ ਟ੍ਰੇਨਡ ਆ, ਵੀ ਕਿਸ ਤਰ੍ਹਾਂ ਆਪਾਂ ਅਪਲਾਈ ਕਰਨ ਦੇ ਵਿੱਚ ਵੀ ਈਵਨ ਇੱਥੇ ਤੱਕ ਹੈਲਪ ਕਰ ਦਿੰਦੇ ਆ। ਹਾਲਾਂਕਿ ਸਾਨੂੰ ਉਹਦੇ ਵਿੱਚ ਬਹੁਤ ਜ਼ਿਆਦਾ, ਜੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੇਖੋ, ਕੋਈ ਫਾਇਦਾ ਨਹੀਂ ਹੁੰਦਾ, ਪਰ ਇਸੇ ਕਰਕੇ ਵੀ ਚਲੋ ਆਪਣੀ ਕਮਿਊਨਿਟੀ ਦੀ ਹੈਲਪ ਹੋ ਜਾਂਦੀ ਹੈ। ਜਿਸ ਤਰ੍ਹਾਂ ਮੇਰੇ ਆਫਿਸ ਨੇ ਅਸੀਂ ਪਹਿਲੇ ਦਿਨ ਤੋਂ ਹੀ ਰੱਖਿਆ ਸੀ ਵੀ ਜੇ ਕਿਸੇ ਨੇ ਕਾਉਂਟੀ ਦਾ ਮੈਡੀਕਲ ਅਪਲਾਈ ਕਰਨਾ, ਆਪਾਂ ਹਮੇਸ਼ਾ ਉਹਨਾਂ ਨੂੰ ਅਪਲਾਈ ਕਰਨ ਦੀ ਹੈਲਪ ਕਰਦੇ ਹਾਂ, ਬਲਕਿ ਉਹਦੇ ਵਿੱਚ ਸਾਨੂੰ 1 ਸੈਂਟ ਤੱਕ ਵੀ ਕਿਸੇ ਵੱਲੋਂ ਕੋਈ ਕਮਿਸ਼ਨ ਜਾਂ ਹੈਲਪ ਨਹੀਂ ਮਿਲਦੀ, ਤੇ ਨਾ ਹੀ ਕਿਸੇ ਨੂੰ ਅਸੀਂ ਪੈਸੇ ਚਾਰਜ ਕਰਦੇ ਹਾਂ। ਉਹਦੇ ਜੀ 'ਚ ਕੀ ਹੁੰਦਾ, ਨਵਾਂ ਬੰਦਾ ਆਦਾ, ਉਹਦੇ ਕੋਲ ਪੈਸੇ ਨਹੀਂ ਹੈ, ਉਹਨੂੰ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਆ, ਤੇ ਚਲੋ ਕੋਈ ਨਹੀਂ, ਜੇ ਸਾਡਾ 1 ਘੰਟਾ ਲੱਗ ਵੀ ਗਿਆ ਸੋ ਆਪਾਂ ਹੈਲਪ ਕਰ ਦਿੰਦੇ ਹਾਂ। ਸੋ ਇਸੇ ਕਰਕੇ ਆਪਾਂ ਮੈਡੀਕੇਅਰ ਦਾ ਜਿਹੜਾ ਇਹ ਸ਼ੁਰੂ ਕੀਤਾ ਸੀ। ਸੋ ਮੈਡੀਕੇਅਰ ਬਾਰੇ, ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਰੇ, ਲਾਈਫ ਇੰਸ਼ੋਰੈਂਸ ਦੇ ਬਾਰੇ। ਲਾਈਫ ਇੰਸ਼ੋਰੈਂਸ ਜੇ ਤੁਸੀਂ ਗ੍ਰੀਨ ਕਾਰਡ ਆ, ਤੁਹਾਡੇ ਕੋਲ ਸਿਟੀਜ਼ਨ ਆ, ਵਿਦਿਨ ਘੰਟਿਆਂ 'ਚ ਤੁਹਾਡੀ ਲਾਈਫ ਇੰਸ਼ੋਰੈਂਸ ਹੋ ਜਾਂਦੀ ਹੈ। ਜੇ ਤੁਹਾਡੇ ਕੋਲ ਵਰਕ ਪਰਮਿਟ ਆ ਤਾਂ ਵੀ ਆਪਾਂ ਕਰ ਦਿੰਦੇ ਆ, ਪਰ ਬਹੁਤ ਵਾਰ ਉਹਨਾਂ 'ਚ ਫਿਰ ਮੈਡੀਕਲ ਐਗਜ਼ਾਮ ਹੁੰਦਾ ਆ। ਪਰ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਸਿਟੀਜ਼ਨ ਆ, ਫਿਰ ਤੁਹਾਡਾ ਮੈਡੀਕਲ ਐਗਜ਼ਾਮ ਤੋਂ ਬਿਨਾਂ ਵੀ ਹੋ ਜਾਂਦੀ ਹੈ ਇੰਸ਼ੋਰੈਂਸ ਬਹੁਤ ਇਮੀਡੀਏਟਲੀ। ਸੋ ਮੇਕ ਸ਼ੋਰ ਰੱਖੋ ਤੁਹਾਡੇ ਹਰ ਇੱਕ, ਜਦੋਂ ਵੀ ਤੁਸੀਂ ਆਪਾਂ ਅਮਰੀਕਾ 'ਚ ਰਹਿੰਦੇ ਆ, ਹੈਲਥ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਆ। ਬਹੁਤ ਵਾਰ ਮੈਂ ਬੰਦੇ ਜਿਹੜੇ ਆ ਬਾਅਦ ਦੇ ਵਿੱਚ ਪਛਤਾਉਂਦੇ ਦੇਖੇ ਆ ਵੀ ਜੀ ਯਾਰ ਜੀ ਟਾਈਮ ਸਿਰ ਅਸੀਂ ਲਈ ਨਹੀਂ, ਹੁਣ ਸਾਡਾ ਜਿਹੜਾ ਹੈਲਥ ਇਸ਼ੂ ਆ ਇਹ ਆ ਗਿਆ, ਹੁਣ ਸਾਡੀ ਇੰਸ਼ੋਰੈਂਸ ਹੁੰਦੀ ਨਹੀਂ ਹੈਗੀ, ਤੇ ਹਾਲਾਂਕਿ ਉਸ ਟਾਈਮ ਤੇ ਅਸੀਂ ਅਫੋਰਡ ਵੀ ਕਰ ਸਕਦੇ ਸੀ। ਸੋ ਇਹ ਆ ਵੀ ਅੱਜ ਕੱਲ ਹਰ ਚੀਜ਼ ਕਿੰਨੀ ਮਹਿੰਗੀ ਆ। ਜੇ ਆਮ ਇੱਕ ਤੁਸੀਂ ਪੀਜ਼ਾ ਵੀ ਲੈਣ ਚਲ ਜਾਓ, $35-40 ਦਾ ਮਿਲਦਾ ਪੀਜ਼ਾ, ਤੇ ਕਈ ਵਾਰੀ ਮੈਂ ਦੇਖਿਆ ਵੀ $20 'ਚ ਤੁਹਾਡੀ 2.5 ਲੱਖ ਦੀ ਜਿਹੜੀ ਇੰਸ਼ੋਰੈਂਸ ਹੋ ਜਾਂਦੀ, ਜਿਹੜੇ ਯੰਗ ਹੈਗੇ ਆ 25-30 ਸਾਲ ਦੇ। ਸੋ ਪਤਾ ਨਹੀਂ ਕਾਹਤੇ ਮਿਸ ਕਰ ਜਾਂਦੇ ਹੈਗੇ ਆ। ਸੋ ਪਲੀਜ਼, ਜਦੋਂ ਵੀ ਤੁਸੀਂ ਅਮਰੀਕਾ 'ਚ ਆਉਂਦੇ ਆ, ਹੈਲਥ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ, ਇਹ ਤੁਹਾਡੀਆਂ ਜਿਹੜੀਆਂ 2 ਇੰਸ਼ੋਰੈਂਸ ਜਿਹੜੀਆਂ ਪਰਸਨਲ ਆ। ਆਪਾਂ ਕੀ ਹੁੰਦਾ ਵੀ 5,000 ਜਾਂ 4,000 ਦੀ ਕਾਰ ਹੁੰਦੀ ਆ, ਉਹਦੀ ਆਪਾਂ ਫੁੱਲ ਕਵਰੇਜ ਲੱਭਦੇ ਆ ਵੀ ਯਾਰ ਕਿਤੇ ਇਹ ਕਾਰ ਚੋਰੀ ਨਾ ਹੋ ਜਾਏ, ਐਕਸੀਡੈਂਟ ਨਾ ਹੋ ਜਾਏ। ਜਿਹੜੀ ਤੁਹਾਡੀ ਲਾਈਫ ਆ, ਤੁਹਾਡੀ ਜਿਹੜੀ ਵੈਲਿਊ ਆ ਮਿਲੀਅਨਸ ਆਫ ਡਾਲਰ ਆ। ਤੁਸੀਂ ਦੇਖੋ ਪੂਰੀ ਲਾਈਫ 'ਚ ਕਿੰਨਾ ਕੰਮ ਕਰਨਾ, ਜੇ ਤੁਹਾਨੂੰ ਕੁਝ ਹੋ ਗਿਆ ਤੇ ਫਿਰ ਪਿੱਛੇ ਜਿਹੜੇ ਆ ਤੁਹਾਡੇ, ਉਹ ਕੀ ਕਰਨਗੇ। ਸੋ ਇਹ ਦੋਨੋਂ ਹੀ ਬਹੁਤ ਜ਼ਰੂਰੀ ਆ। ਜਿਨ੍ਹਾਂ ਨੇ ਨਹੀਂ ਲਈਆਂ, ਜ਼ਰੂਰ ਤੁਸੀਂ ਕਿਸੇ ਵੀ ਪ੍ਰੋਫੈਸ਼ਨਲ ਇੰਸ਼ੋਰੈਂਸ ਏਜੰਟ ਜਾਂ ਬ੍ਰੋਕਰ ਨਾਲ ਗੱਲ ਕਰ ਸਕਦੇ ਹੋ, ਸਾਡੇ ਆਫਿਸ ਕਾਲ ਕਰ ਸਕਦੇ ਹੋ, ਤੇ ਸਾਡਾ ਟੈਲੀਫੋਨ ਨੰਬਰ ਹੈਗਾ 408-272-2500, 4082722500। ਮੋਸਟਲੀ ਸਾਡਾ ਆਫਿਸ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲ੍ਹਾ ਹੀ ਹੁੰਦਾ ਆ। ਜੀ ਜੇ ਤੁਹਾਨੂੰ ਰਾਈਟ ਵੇ ਆਨਸਰ ਨਹੀਂ ਮਿਲਿਆ, ਸੇਮ ਡੇ ਜ਼ਰੂਰ ਤੁਹਾਨੂੰ ਆਨਸਰ ਦੇਵਾਂਗੇ। ਤੇ ਇੱਕ ਵਾਰੀ ਜਾਂਦੇ ਜਾਂਦੇ ਮੈਂ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਵੀ ਦੱਸਦਾ, ਸਟੇਟ ਆਫ ਕੈਲੀਫੋਰਨੀਆ ਦਾ, ਈਵਨ ਦੋ ਵੀ ਆਰ ਲਾਇਸੈਂਸ ਇਨ ਸਟੇਟਸ, USA ਲਾਇਸੈਂਸ
ਜਿਹੜੀਆਂ ਸਟੇਟਸ ਦੇ ਜ਼ਿਆਦਾ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਜਾਂ ਪਾਕਿਸਤਾਨੀ ਬੰਗਲਾਦੇਸ਼ੀ ਕਮਿਊਨਿਟੀ ਰਹਿੰਦੀ ਆ, ਤੇ ਸਾਡਾ ਕੈਲੀਫੋਰਨੀਆ ਦਾ ਲਾਇਸੈਂਸ ਨੰਬਰ ਹੈਗਾ 0F89805। ਜੀ ਜੀ ਬਿਲਕੁਲ। ਸੋ ਇਹਨਾਂ ਨੂੰ ਫੋਨ ਕਰ ਸਕਦੇ ਹੋ 408-272-2500 ਦੇ ਉੱਤੇ। ਤੇ ਆਪਾਂ ਹੁਣ ਇੱਥੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕੁਲਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।